ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਤੇ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਭਾਰਤ ਪੰਜਾਬ ਸਿਆਸਤ ਸਮਾਜ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 25 ਸਾਲਾਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਂ ਨੇ, ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਜੇਕਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਤੇ ਡਾਇਲ ਕਰਕੇ ਸੰਪਰਕ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਪੁੱਛਣਾ ਹੈ ਤਾਂ 415 909 0503 ਤੇ ਡਾਇਲ ਕਰਕੇ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ ਪਿਆਰਾ ਸਿੰਘ ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੈ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ 855 905 2575 ਤੇ ਸੰਪਰਕ ਕਰਕੇ ਇਹ ਜਿਹੜੀਆਂ ਸੇਵਾਵਾਂ ਨੇ ਲੈ ਸਕਦੇ ਹੋ। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਕਈ ਵਾਰ ਪ੍ਰਸਿੱਧੀ ਤੇ ਆਲੋਚਨਾ ਕ੍ਰਿਟਿਸਿਜ਼ਮ ਜਾਂ ਪਰੇਸ਼ਾਨੀਆਂ ਨਾਲੋਂ ਨਾਲ ਹੀ ਚੱਲਦੀਆਂ ਨੇ। ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਦੇ ਨਾਲ ਕੀ ਕੁਛ ਨਹੀਂ ਹੋਇਆ ਪੰਨੂ ਸਾਹਿਬ, ਆਪਾਂ ਸਾਰਿਆਂ ਨੇ ਦੇਖਿਆ। ਪਰ ਹੁਣ ਦੱਸਦੇ ਆ ਵੀ ਡਰੱਗ ਕੇਸ ਦੇ ਵਿੱਚੋਂ ਵੱਡੀ ਰਾਹਤ ਮਿਲ ਗਈ ਹੈ ਜੀ। ਕਈ ਵਾਰ ਨਹੀਂ, ਵੈਸੇ ਮੋਸਟਲੀ ਚੱਲਦੀਆਂ ਨੇ। ਮੋਸਟਲੀ ਚੱਲ ਔਰ ਸਹੀ ਹੈ। ਮੋਸਟਲੀ ਚੱਲਦੀਆਂ ਨੇ ਇਹ, ਕਿਉਂਕਿ ਕਿਸੇ ਵੀ ਜਦੋਂ ਕੋਈ ਵਿਅਕਤੀ ਕਿਸੇ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਤੇ ਪ੍ਰਵੀਨ ਉਹਨੂੰ ਉਹ ਜਦੋਂ ਜਿਹੜਾ ਸਿਖਰ ਦੇ ਉੱਤੇ ਬੈਠਣਾ ਉਹਦਾ ਜੀ। ਬਹੁਤ ਸਾਰੇ ਲੋਕਾਂ ਨੂੰ ਬਰਦਾਸ਼ਤ ਹੁੰਦਾ ਔਰ ਬੈਲੈਂਸ ਉਸ ਜਗ੍ਹਾ ਦੇ ਉੱਤੇ ਬਣਾ ਕੇ ਰੱਖਣਾ ਬੜਾ ਹੂੰ ਔਖਾ ਹੁੰਦਾ। ਜੀ। ਇਹ ਸ਼ਾਹਰੁਖ ਖਾਨ ਦੇ ਨਾਲ ਵੀ ਜਿੰਨੀ ਉਹਨੂੰ ਪ੍ਰਸਿੱਧੀ ਮਿਲੀ ਆ, ਇਹ ਵੀ ਹਾਂਜੀ ਸਭ ਨੂੰ ਪਤਾ ਹੈ ਕਿ ਸ਼ਾਇਦ ਘੱਟ ਲੋਕਾਂ ਦੇ ਹਿੱਸੇ ਇੰਨੀ ਪ੍ਰਸਿੱਧੀ ਆਉਂਦੀ ਹੈ, ਪਰ ਉਹਦੀਆਂ ਮੁਸ਼ਕਲਾਂ ਵੀ ਬੜੀ ਵਾਰੀ ਜਿਹੜੀਆਂ ਵਧੀਆਂ ਨੇ। ਅਮਰੀਕਾ ਦੇ ਵਿੱਚ ਵੀ ਆਪਾਂ ਨੂੰ ਪਤਾ ਹੈ ਕਿ ਉਹਨੂੰ 에ਅਰਪੋਰਟ ਦੇ ਉੱਤੇ ਕਈ ਵਾਰ ਜਿਹੜਾ ਉਹ ਰੋਕਿਆ ਗਿਆ ਉਹਦੀ ਨਾਮ ਦੀ ਵਜ੍ਹਾ ਕਰਕੇ। ਜੀ। ਔਰ ਇੱਥੇ ਭਾਰਤ ਦੇ ਵਿੱਚ ਜਦੋਂ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਇਹ ਕਰੂਜ਼ ਡਰੱਗ ਵਾਲਾ ਮਾਮਲਾ ਚੱਲਦਾ ਸੀਗਾ, ਉਦੋਂ ਮੈਂ ਇਹ ਗੱਲ ਜਿਹੜੀ ਕਹੀ ਸੀਗੀ ਕਿ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ, ਇਹ ਮਹਿਜ਼ ਕੁਝ ਅਫਸਰਾਂ ਤੇ ਕੁਝ ਪੋਲੀਟੀਸ਼ੀਅਨਾਂ ਦੇ ਵੱਲੋਂ ਉਲਝਾਇਆ ਗਿਆ ਜਿਹੜਾ ਉਹ ਮਾਮਲਾ ਹੈ। ਜੀ। ਕਿਉਂਕਿ ਨਾ ਕੋਈ ਬਰਾਮਦਗੀ ਸੀਗੀ ਇਹਦੇ ਵਿੱਚ, ਨਾ ਕੋਈ ਉਹਦੇ ਕੋਲੋਂ ਸਮਾਨ ਮਿਲਿਆ, ਮਹਿਜ਼ ਇੱਕ ਪਾਰਟੀ ਨੂੰ ਆਧਾਰ ਬਣਾ ਕੇ ਏਡਾ ਵੱਡਾ ਕੇਸ ਖੜਾ ਕਰ ਦਿੱਤਾ ਗਿਆ ਜਿਵੇਂ ਦੁਨੀਆ ਦਾ ਜਿਹੜਾ ਵੱਡਾ ਸਮਗਲਰ ਉਹਦਾ ਮੁੰਡਾ ਹੋਵੇ ਆਰੀਅਨ। ਜੀ। ਔਰ ਉਹਨੂੰ ਜਦੋਂ ਉਹਨੂੰ ਜ਼ਮਾਨਤ ਮਿਲਦੀ ਆ, ਸੁਪਰੀਮ ਕੋਰਟ ਤੱਕ ਉਹਨੂੰ ਜਾਣਾ ਪੈਂਦਾ ਔਰ ਕਿੰਨੇ ਵੱਡੇ ਵੱਡੇ ਵਕੀਲ ਉਹਨੇ ਖੜੇ ਕੀਤੇ ਜਿਹੜੇ ਮਿੰਟਾਂ ਦੇ ਹਿਸਾਬ ਦੇ ਨਾਲ ਪੈਸਾ ਲੈਂਦੇ ਆ। ਜੀ। ਔਰ ਉਹ ਜਿਹੜੇ ਪੈਸਾ ਲੈਂਦੇ ਆ ਵਕੀਲ, ਆਮ ਬੰਦਾ ਉਹਨਾਂ ਨੂੰ ਨਹੀਂ ਕਰ ਸਕਦਾ। ਜਦੋਂ ਆਮ ਬੰਦਾ ਉਹਨਾਂ ਨੂੰ ਨਹੀਂ ਕਰ ਸਕਦਾ ਤੇ ਫਿਰ ਉਹਦੇ ਚ ਸਵਾਲ ਇਹ ਖੜਾ ਹੋ ਜਾਂਦਾ ਕਿ ਕੀ ਕਿਸੇ ਆਮ ਬੰਦੇ ਦੇ ਉੱਤੇ ਜਦੋਂ ਇਸ ਤਰ੍ਹਾਂ ਦੀ ਕੋਈ ਮੁਸੀਬਤ ਆਉਂਦੀ ਆ, ਹਾਂਜੀ, ਉਹ ਕਿੱਧਰ ਨੂੰ ਹੋ ਜਾਵੇ। ਜੀ। ਚਲੋ ਫਿਰ ਵੀ ਭੁਗਤਿਆ, ਇਸ ਪਰਿਵਾਰ ਨੇ ਬੜਾ ਭੁਗਤਿਆ। ਹਰ ਸ਼ੁੱਕਰਵਾਰ ਨੂੰ ਉਹਨੂੰ ਹਾਜ਼ਰੀ ਲਾਉਣ ਦੇ ਵਾਸਤੇ ਆਖਿਆ ਜਾਂਦਾ ਸੀਗਾ। ਇਹ ਜਿਹੜੀ ਚਾਰਜ ਸ਼ੀਟ ਹੈ ਹੁਣ, ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਜਿਹੜੀ NCB ਆ, ਉਹਨੇ ਕਰੂਜ਼ ਤੇ ਡਰੱਗਸ ਮਾਮਲੇ ਦੇ ਵਿੱਚ ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਖਾਨ ਨੂੰ ਕਲੀਨ ਚਿੱਟ ਦੇ ਦਿੱਤੀ। ਬੜਾ ਦੇਖੋ, ਇਹ ਪੁੱਛ ਕੇ ਦੇਖੋ ਉਸ ਪਰਿਵਾਰ ਨੂੰ ਜਿਹਦੇ ਉੱਤੇ ਇੰਨੇ ਕਿੰਨੇ ਮਾੜੇ ਦਿਨ ਜਿਹੜੇ ਉਹ ਬੀਤੇ, 22 ਦਿਨ ਉਹਨੂੰ ਜੇਲ੍ਹ ਦੇ ਵਿੱਚ ਰਹਿਣਾ ਪਿਆ। ਚਲੋ ਅੱਜ ਕਲੀਨ ਚਿੱਟ ਮਿਲ ਗਈ, ਉਹ ਪਰਿਵਾਰ ਕਹੂਗਾ ਸਾਡੇ ਨਾਲ ਇਨਸਾਫ ਹੋਇਆ। 22 ਸੈਕਿੰਡ ਵੀ ਜੇ ਕੋਈ ਨਿਰਦੋਸ਼ ਵਿਅਕਤੀ ਜੇਲ੍ਹ ਦੇ ਵਿੱਚ ਰਹਿੰਦਾ, 22 ਮਿੰਟ ਵੀ ਕੋਈ ਵਿਅਕਤੀ ਨਿਰਦੋਸ਼ ਜਿਹੜਾ ਜੇਲ੍ਹ ਦੇ ਵਿੱਚ ਰਹਿੰਦਾ, ਇਹ ਉਹਨੂੰ ਪਤਾ ਹੈ ਕਿ ਉਹਦੀ ਮਾਨਸਿਕ ਦਸ਼ਾ ਉਸ ਵੇਲੇ ਕਿਵੇਂ ਵਿਗੜ ਜਾਂਦੀ ਆ। ਉਹ ਜੇਲ੍ਹ ਦਾ ਜਿਹੜਾ ਵਾਤਾਵਰਨ ਹੈ, ਜੇਲ੍ਹ ਦੇ ਵਿੱਚ ਜਿਸ ਤਰ੍ਹਾਂ ਦੇ ਲੋਕ ਨੇ ਉਹਨਾਂ ਦੇ ਵਿੱਚ ਰਹਿ ਕੇ। ਪਰ ਸਵਾਲ ਇਹ ਆ ਕਿ ਕੋਈ ਵੀ ਜਿਹੜੀ ਅਦਾਲਤ ਹੈ
ਉਹ ਇਹ ਨਹੀਂ ਕਿਤੇ ਵੀ ਜਿਹੜਾ ਕੰਪਨਸੇਸ਼ਨ ਦਿੰਦੀ ਇਸ ਚੀਜ਼ ਦੀ ਕਿ ਜਦੋਂ ਬੰਦਾ ਮੰਨ ਲਓ ਬਰੀ ਹੋ ਗਿਆ, ਚਲੋ ਇਹ ਬਰੀ ਵਾਲਾ ਕੇਸ ਤਾਂ ਨਹੀਂ ਹੈਗਾ, ਪਰ ਚਾਰਜ ਸ਼ੀਟ ਦੇ ਵਿੱਚੋਂ ਹੀ ਉਹ ਜਦੋਂ ਨਿਕਲ ਗਿਆ, ਉਹਨੂੰ ਕਲੀਨ ਚਿੱਟ ਮਿਲ ਗਈ ਤੇ ਉਹ ਤਾਂ ਖਤਮ ਹੀ ਹੋ ਗਿਆ ਨਾ ਜੀ ਕੇਸ। ਪਰ ਇਸ ਚੀਜ਼ ਦੀ ਕੰਪਨਸੇਸ਼ਨ ਕੌਣ ਦਊਗਾ ਕਿ ਉਹ 22 ਦਿਨ ਉਸ ਨੌਜਵਾਨ ਨੇ ਕਿਵੇਂ ਜੇਲ੍ਹ ਦੇ ਵਿੱਚ ਕੱਟੇ, ਉਹਦੇ ਪੇਰੈਂਟਸ ਨੇ ਕਿਵੇਂ ਜੇਲ੍ਹ ਦੇ ਵਿੱਚ ਕੱਟੇ ਇਹ 22 ਦਿਨ, ਤੇ ਉਸ ਪਰਿਵਾਰ ਦੀ ਦਿਸ਼ਾ ਜਿਹੜਾ ਉਹ ਕੀ ਰਹੀ। ਜਦੋਂ ਜਿਹੜੇ ਲੋਕਾਂ ਨੂੰ ਬਹੁਤ ਸਮਾਂ ਹੋ ਗਿਆ ਜੇਲ੍ਹਾਂ ਦੇ ਵਿੱਚ, ਜਿਨ੍ਹਾਂ ਨੇ ਆਪਣੀ ਕੈਦ ਵੀ ਪੂਰੀਆਂ ਕਰ ਲਈਆਂ, ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਮੈਂ ਕਿ ਇਹ ਜਿਹੜੇ ਮਾਮਲੇ ਨੇ ਇਹ ਹਿਊਮਨ ਰਾਈਟਸ ਦੇ ਨਾਲ ਜੁੜੇ ਹੋਏ ਮਾਮਲੇ ਨੇ। ਕਿ ਕਿਉਂਕਿ ਮੈਂ ਖੁਦ ਇਹ ਐਕਸਪੀਰੀਅੰਸ ਕੀਤਾ ਕਿ ਅੰਦਰ ਬੈਠੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਕਸੂਰ ਹੀ ਨਹੀਂ, ਪਰ ਉਹ ਡੱਕੇ ਹੋਏ ਨੇ ਅੰਦਰ। ਤੁਸੀਂ ਹੈਰਾਨ ਹੋਵੋਗੇ ਪ੍ਰਵੀਨ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਜ਼ਮਾਨਤਾਂ ਅਦਾਲਤ ਨੇ ਮਨਜ਼ੂਰ ਕਰ ਲਈਆਂ, ਪਰ ਉਹਨਾਂ ਦੇ ਕੋਲੇ ਜ਼ਮਾਨਤ ਹੀ ਕੋਈ ਨਹੀਂ ਹੈਗਾ ਜਿਹੜਾ ਉਹਨਾਂ ਦੀ ਜ਼ਮਾਨਤ ਦੇ ਸਕੇ। ਇਹ ਜਿਹੜੀ ਜਿੰਨੀ ਟੋਟਲ ਪ੍ਰਕਿਰਿਆ ਹੈ ਨਾ, ਉਹਦੇ ਉੱਤੇ ਸਵਾਲੀਆ ਚਿੰਨ੍ਹ ਬਹੁਤ ਵੱਡੇ ਖੜੇ ਕਰਦਾ, ਖਾਸ ਤੌਰ ਦੇ ਉੱਤੇ ਇਹ ਕੇਸ ਕਿੰਨਾ ਨੇ ਉਸ ਨੂੰ ਫਸਾਇਆ। ਔਰ ਜਿਹਨੇ ਅਜੇ ਜ਼ਿੰਦਗੀ ਦੇਖਣੀ ਆ ਉਹ ਉਮਰ ਦੇ ਉਸ ਪੜਾਅ ਦੇ ਵਿੱਚ ਹੈ, ਇਹ ਪੂਰੀ ਉਮਰ ਉਹਦੇ ਦਿਮਾਗ ਦੇ ਵਿੱਚੋਂ ਕਦੇ ਵੀ ਲੱਥ ਨਹੀਂ ਸਕੂਗਾ, ਕਦੇ ਵੀ ਜਾ ਨਹੀਂ ਸਕੂਗਾ ਜਿੰਨੇ ਦਿਨ ਉਹਨੇ ਜੇਲ੍ਹ ਦੇ ਵਿੱਚ ਬਿਤਾਏ ਨੇ। ਰੀਜ਼ਨ ਉਹਦੇ ਪਿੱਛੇ ਕੀ ਰਿਹਾ ਉਹ ਹੁਣ ਚਾਰਜ ਸ਼ੀਟ ਨੇ ਕਲੀਅਰ ਕਰਤਾ ਵੀ ਉਹਦਾ ਕਸੂਰ ਹੀ ਕੋਈ ਨਹੀਂ। ਹਰਿਆਣਾ ਦੇ ਚੌਟਾਲਾ ਪਰਿਵਾਰ ਦੀ ਗੱਲ ਕਰੀਏ ਪਨੂ ਸਾਹਿਬ, ਕਿਸੇ ਵੇਲੇ ਇਸ ਪਰਿਵਾਰ ਦੀ ਦਹਿਸ਼ਤ ਹੁੰਦੀ ਸੀ ਸਿਆਸੀ ਹਲਕਿਆਂ ਦੇ ਵਿੱਚ ਵੀ ਤੇ ਲੋਕਾਂ ਦੇ ਵਿੱਚ ਵੀ। ਜਿਹੜੀ ਚੀਜ਼ ਕਹਿੰਦੇ ਪਸੰਦ ਆ ਗਈ ਲੋਕਾਂ ਦੇ ਘਰੋਂ ਖੋਲ ਕੇ ਲੈ ਜਾਂਦੇ ਸੀ। ਕੋਈ ਟਾਈਮ ਤਾਂ ਇਹੋ ਜਿਹਾ ਸੀ। ਹੁਣ ਲਗਾਤਾਰ ਮੁਸੀਬਤਾਂ ਦਿੱਕਤਾਂ ਵੱਧ ਰਹੀਆਂ ਨੇ, ਕਦੇ ਕਿਸੇ ਕੇਸ 'ਚ ਸਜ਼ਾ ਤੇ ਕਦੇ ਕਿਸੇ ਕੇਸ 'ਚ ਸਜ਼ਾ। ਤੰਦਾਂ ਕੀ ਕਹਿਣਗੀਆਂ ਇਸ ਚੌਟਾਲਾ ਪਰਿਵਾਰ ਦੀਆਂ ਤੇ ਕਰਪਸ਼ਨ ਦੀਆਂ? ਇਹ ਲੋਕ ਦੇਖੋ ਸਾਰੇ ਜਾਣਦੇ ਨੇ ਕਿ ਚੌਟਾਲਾ ਪਰਿਵਾਰ ਦੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਦੋਂ ਇਹਨਾਂ ਦੀ ਚੜ੍ਹਾਈ ਹੁੰਦੀ ਸੀ, ਜਦੋਂ ਚੌਟਾਲਾ ਪਰਿਵਾਰ ਦੀ ਤੂਤੀ ਬੋਲਦੀ ਸੀ ਸਿਆਸਤ ਦੇ ਵਿੱਚ, ਔਰ ਚੌਧਰੀ ਦੇਵੀ ਲਾਲ ਦਾ ਨਾਮ ਸਾਰੇ ਲੋਕ ਜਾਣਦੇ ਆ, ਉਹਨੂੰ ਤਾਊ ਵੀ ਕਹਿੰਦੇ ਆ, ਤਾਊ ਦੇਵੀ ਲਾਲ। ਔਰ ਉਹ ਪੱਗਵੱਟ ਭਰਾ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ। ਇਹਨਾਂ ਦੋ ਪਰਿਵਾਰਾਂ ਦੀ ਨੇੜਤਾ ਜਿਹੜੀ ਉਹ ਹਮੇਸ਼ਾ ਚਰਚਾ ਦਾ ਵਿਸ਼ਾ ਬਣਦੀ ਰਹੀ। ਚੌਧਰੀ ਦੇਵੀ ਲਾਲ ਦੇ ਉੱਤੇ ਘੱਟੋ ਘੱਟ ਕਦੇ ਕਰਪਸ਼ਨ ਵਗੈਰਾ ਦੇ ਦੋਸ਼ ਨਹੀਂ ਲੱਗੇ। ਉਹ ਵੱਡਾ ਇੱਕ ਕਿਸਾਨ ਨੇਤਾ ਵੀ ਕਿਹਾ ਜਾਂਦਾ ਸੀਗਾ, ਪਰ ਜਦੋਂ ਇਹ ਸੱਤਾ ਆਈ ਚੌਟਾਲਾ ਪਰਿਵਾਰ ਦੇ ਕੋਲੇ ਹਰਿਆਣੇ ਦੀ, ਤੇ ਉਦੋਂ ਬਾਅਦ ਜੋ ਉਹਨਾਂ ਨੇ ਚੰਮ ਦੀਆਂ ਚਲਾਈਆਂ, ਮੈਂ ਸਮਝਦਾ ਕਿ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ। ਪਤਾ ਨਹੀਂ ਅਜਿਹੀ ਕੋਈ ਪਹਿਲ ਕਰੂਗਾ ਜਾਂ ਨਹੀਂ, ਪਰ ਇਹ ਜਿਹੜੇ ਪਰਿਵਾਰ ਸੀ ਨਾ ਜੋ ਜਿਨ੍ਹਾਂ ਨੇ ਚੰਮ ਦੀਆਂ ਚਲਾਈਆਂ, ਉਹਦੇ ਵਾਸਤੇ ਇਹ ਇੱਕ ਦਸਤਾਵੇਜ਼ ਲਿਖੇ ਜ਼ਰੂਰ ਜਾਣੇ ਚਾਹੀਦੇ ਆ, ਤਾਂ ਕਿ ਉਹਨਾਂ ਲੋਕਾਂ ਨੂੰ ਸਮਝ ਆ ਸਕੇ ਜਿਹੜੇ ਇਹ ਸੋਚਦੇ ਆ ਕਿ ਸੱਤਾ ਦੇ ਵਿੱਚ ਆਉਣ ਦਾ ਮਤਲਬ ਗੁੰਡਾਗਰਦੀ ਹੁੰਦਾ ਕਿ ਐਸ ਹੁਣ ਤੁਹਾਡੇ ਹੱਥਾਂ ਦੇ ਵਿੱਚ ਸੱਤਾ ਆਈ ਤੇ ਤੁਸੀਂ ਨਾਲ ਦੀ ਨਾਲ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿਓ, ਨਾਲ ਦੀ ਨਾਲ ਕਰਪਸ਼ਨ ਸਟਾਰਟ ਕਰ ਦਿਓ, ਨਾਲ ਦੀ ਨਾਲ ਇਹ ਸੋਚਣਾ ਸ਼ੁਰੂ ਕਰ ਦਿਓ ਕਿ ਹੁਣ ਮੈਂ ਆਲ ਐਂਡ ਆਲ ਹੈ ਤੇ ਮੈਂ ਕਿਸੇ ਨੂੰ ਖੰਘਣ ਨਹੀਂ ਦੇਣਾ। ਇਹ ਜਿਹੜੀ ਹੈ ਨਾ, ਇਹ ਉਹਦੀ ਇੱਕ ਤਸਵੀਰ ਹੈ ਚੌਟਾਲਾ ਪਰਿਵਾਰ। ਇੱਕ ਤਾਂ ਇਸ ਪੱਖੋਂ ਕਿ ਸੱਤਾ ਹਮੇਸ਼ਾ ਰਹਿੰਦੀ ਨੀ ਗੀ, ਕਿਸੇ ਕੋਲੇ ਨਹੀਂ ਜਿਹੜੀ ਉਹ ਰਹੀ। ਮੈਂ ਹਮੇਸ਼ਾ ਜ਼ਿਕਰ ਕਰਦਾ ਨਾ ਕਿ ਨੌਵੇਂ ਮਹੱਲੇ ਦੇ ਸ਼ਲੋਕ ਨੇ, ਉਹ ਜ਼ਿੰਦਗੀ ਦੇ ਪ੍ਰਤੀ ਅਸਲ ਦੇ ਵਿੱਚ ਜਿਹੜਾ ਉਹ ਸੁਨੇਹਾ ਦਿੰਦੇ ਆ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਖਿੱਚ ਨਹੀਂ। ਉਹ ਉੱਥੇ ਹੁਣ ਸਵਾਲ ਇਹ ਹੈ ਕਿ ਆਪਾਂ ਅੱਗੇ ਜਾ ਕੇ ਗੱਲ ਵੀ ਕਰਨੀ ਹੈ। ਅੱਜ ਵੀ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਪੈਸਾ ਕਮਾਉਣ ਦੀ ਜਿਹੜੀ ਦੌੜ ਹੈ ਉਹ ਕਿਸ ਪੱਧਰ ਤੱਕ ਪਹੁੰਚ ਗਈ ਹੋਈ ਹੈ, ਉੱਥੇ ਤਮਾ ਮੁੱਕ ਜਾਂਦੀ ਆ। ਮੈਂ ਇੱਕ ਦਿਨ ਲਿਖਿਆ ਸੀ ਵੀ ਸਾਡੇ ਇੱਕ ਡੁੰਮ ਹੁੰਦਾ ਸੀਗਾ ਜਿੱਥੇ ਡੰਗਰ ਨੂੰ ਆਉਣ ਜਾਂਦੇ ਸੀ, ਤੇ ਅਕਸਰ ਚਰਚਾ ਚੱਲਦੀ ਹੁੰਦੀ ਸੀ ਵੀ ਇਹਦਾ ਪੜ ਪਾਟਾ ਹੋਇਆ ਜੀ। ਤੇ ਇਹ ਵੀ ਚਰਚਾ ਹੁੰਦੀਆਂ ਸੀ ਕਿ ਇੱਥੇ ਇੱਕ ਵਾਰੀ ਦੱਬੇ ਡਿੱਗ ਪਏ ਸੀ ਗੱਡੀ ਦੇ, ਉਹ ਲੱਭੇ ਨਹੀਂ ਸੀ। ਉਹ ਤਾਂ ਖੈਰ ਐਵੇਂ ਦੰਦ ਕਥਾਵਾਂ ਸੀਗੀਆਂ, ਉਹਨਾਂ 'ਚ ਅਸਲੀਅਤ ਨਹੀਂ ਸੀ, ਪਰ ਉਹ ਮੈਨੂੰ ਬਚਪਨ ਦਾ ਉਹ ਪੜ ਪਾਟਾ ਨਹੀਂ ਭੁੱਲਦਾ। ਪੜ ਪਾਟਾ ਮਤਲਬ ਇਹ ਹੁੰਦਾ ਕਿ ਜਿਹੜਾ ਹੇਠਲਾ ਪੱਤਣ ਪਾਣੀ ਦਾ ਉਹਦਾ ਤੇ ਜਿਹੜਾ ਉੱਪਰ ਡੁੰਮ 'ਚ ਪਾਣੀ ਖੜਾ ਉਹਨਾਂ ਦੇ ਵਿਚਾਲੇ ਕੁਝ ਨਹੀਂ ਹੈਗਾ, ਉਹ ਇੱਕ ਹੈ।
ਜੀ ਜੀ ਤੇ ਜੀ। ਇਹ ਜਿਹੜੇ ਸਿਆਸਤਦਾਨ ਨੇ ਨਾ, ਇਹਨਾਂ ਦੀ ਤਮਾ ਦਾ ਪੜਪਾਟਾ ਹੈ। ਹੂੰ ਔਰ ਜਿਹੜੇ ਕਿ ਰੱਜਦੇ ਨਹੀਂ ਵੀ ਜੋ ਕੁਛ ਹੈਗਾ ਉਹ ਸਾਰਾ ਕੁਛ ਮੇਰਾ ਹੈ। ਇਹ ਬੜੀਆਂ ਚਰਚਾਵਾਂ ਉਹਨਾਂ ਦਿਨਾਂ ਦੇ ਵਿੱਚ ਚੱਲਦੀਆਂ ਸੀ। ਜਿਹੜਾ ਘਰ ਪਸੰਦ ਆ ਗਿਆ, ਖੋਹ ਲਿਆ। ਹੂੰ ਜਿਹੜੀ ਗੱਡੀ ਪਸੰਦ ਆ ਗਈ, ਖੋਹ ਲਈ। ਹੂੰ, ਇੱਥੋਂ ਤੱਕ ਕਿ ਜਿਹੜੇ ਸੋਨੇ ਦੇ ਗਹਿਣੇ ਪਸੰਦ ਆ ਗਏ, ਉਹ ਵੀ ਖੋਹ ਲਏ। ਜੀ ਚੌਟਾਲਾ ਪਰਿਵਾਰ ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਤੇ ਉਹਦੇ ਮੁੰਡੇ ਨੇ ਜੇਬੀਟੀ ਟੀਚਰ ਭਰਤੀ ਘੁਟਾਲੇ ਦੇ ਵਿੱਚ 10 ਸਾਲ ਦੀ ਕੈਦ ਕੱਟੀ। ਹੂੰ ਜਦੋਂ ਵਿੱਚੋਂ ਕਿਤੇ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਪੈਰੋਲ ਮਿਲਦੀ ਸੀ ਜਾਂ ਫਰਲੋ ਦੇ ਉੱਤੇ ਆਉਂਦੇ ਸੀਗੇ, ਤੇ ਓਮ ਪ੍ਰਕਾਸ਼ ਚੌਟਾਲਾ ਨੂੰ ਇੱਕ ਵਾਰੀ ਫੜ ਕੇ ਮੁੜ ਕੇ ਫਿਰ ਜੇਲ੍ਹ 'ਚ ਇਸ ਕਰਕੇ ਦੇਣਾ ਪੈ ਗਿਆ ਕਿ ਬਾਹਰ ਆ ਕੇ ਉਹ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਲੱਗ ਜਾਂਦਾ ਸੀ। ਜੀ ਹੁਣ ਉਹ ਕੈਦ ਇਹਨਾਂ ਦੀ ਪੂਰੀ ਹੋਈ, ਬੜੀ ਸਖਤ ਸਜ਼ਾ ਇਹਨਾਂ ਨੂੰ ਕੱਟਣੀ ਪਈ, ਬਿਸਕੁਟ ਬਣਾਉਣੇ ਪਏ ਜੇਲ੍ਹ ਦੇ ਵਿੱਚ। ਔਰ ਇਹ ਕਹਿੰਦੇ ਡਿਗਰੀਆਂ ਵੀ ਕਰ ਲਈਆਂ, ਡਿਗਰੀਆਂ 10ਵੀਂ ਤੇ 12ਵੀਂ ਦੀ ਕੀਤੀ। ਹੂੰ ਟੀਚਰ ਭਰਤੀ ਘੁਟਾਲੇ 'ਚ ਅੰਦਰ ਤੇ ਬੰਦਾ 10ਵੀਂ ਪਾਸ ਨੀਗਾ। ਇਹ ਹੂੰ, ਆਪਣੇ ਆਪ ਦੇ ਵਿੱਚ ਦੋ ਗੱਲਾਂ ਮਿਲਦੀਆਂ ਹੀ ਨਹੀਂ ਸੀ। ਜੀ ਹੁਣ ਇਹ ਦੂਜਾ ਮਾਮਲਾ ਸੀਗਾ ਇਹਦੇ ਉੱਤੇ ਜਿਹੜਾ ਵਿੱਤੋਂ ਵੱਧ ਜਾਇਦਾਦ ਬਣਾਉਣ ਦਾ। ਹੂੰ ਉਸ ਮਾਮਲੇ ਦੇ ਵਿੱਚ ਓਮ ਪ੍ਰਕਾਸ਼ ਚੌਟਾਲਾ ਨੂੰ 4 ਸਾਲ ਦੀ ਕੈਦ ਤੇ 50 ਲੱਖ ਰੁਪਈਆ ਜੁਰਮਾਨਾ ਕੀਤਾ ਗਿਆ। ਉਹਦਾ ਪਰਿਵਾਰ ਕਹਿੰਦਾ ਕਿ ਅਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਇਹਨੂੰ ਚੈਲੰਜ ਕਰਾਂਗੇ ਤੇ ਹਾਈ ਕੋਰਟ ਤੋਂ ਰਾਹਤ ਮਿਲ ਜਾਣ ਦੀ ਆਸ ਹੈ। ਮਿਲ ਵੀ ਜਾਵੇ ਰਾਹਤ, ਕੋਈ ਏਡੀ ਗੱਲ ਨਹੀਂ ਹੈਗੀ। ਹੂੰ ਰਾਹਤ ਮਿਲ ਸਕਦੀ ਹੈ, ਇਹ ਵੀ ਹੋ ਸਕਦਾ ਨਾ ਵੀ ਮਿਲੇ। ਜੇ ਮਿਲ ਵੀ ਜਾਂਦੀ ਆ, ਸਵਾਲ ਇਹ ਆ ਉਹਦੇ ਵਿੱਚ ਦੋਸ਼ੀ ਤਾਂ ਕਰਾਰ ਹੋ ਗਿਆ ਨਾ, ਹੂੰ, ਚਾਹੇ ਉਹਨੂੰ 2 ਦਿਨ ਕਿਉਂ ਨਾ ਜੇਲ੍ਹ ਦੇ ਵਿੱਚ ਰਹਿਣਾ ਪਵੇ। ਕੀ ਸਿਆਸਤਦਾਨ ਜਿਹੜੇ ਸਾਡੇ ਨੇ, ਉਹਨਾਂ ਦੇ ਵਾਸਤੇ ਇਹ ਇੱਕ ਸਿੱਖਣ ਦੇ ਵਾਸਤੇ ਚੀਜ਼ ਨਹੀਂ ਗੀ। ਜੀ ਮੇਰੀ ਚਾਚੇ ਨਹੀਂ ਸਿੱਖਦੇ ਇਹ, ਜੀ ਕਿਉਂਕਿ ਜਦੋਂ ਤੋਂ ਚੌਟਾਲਾ ਪਰਿਵਾਰ ਨੇ ਸਜ਼ਾ ਭੁਗਤੀ, ਬਿਸਕੁਟ ਬਣਾਏ ਜੇਲ੍ਹਾਂ ਦੇ ਵਿੱਚ, ਕੀ ਉਸ ਤੋਂ ਬਾਅਦ ਸਿਆਸਤਦਾਨਾਂ ਨੇ ਕਰਪਸ਼ਨ ਕਰਨੀ ਛੱਡ ਦਿੱਤੀ? ਨਹੀਂ ਨਹੀਂ ਬਿਲਕੁਲ ਛੱਡੀ। ਜੀ ਉਹ ਉਸੇ ਤਰੀਕੇ ਦੇ ਨਾਲ ਲੱਗੇ ਹੋਏ ਨੇ। ਔਰ ਜਿਹੜੇ ਮੈਂ ਪਰਿਵਾਰ ਦਾ ਜ਼ਿਕਰ ਕੀਤਾ ਸੀਗਾ, ਬਾਦਲ ਪਰਿਵਾਰ ਦਾ, ਜਿਨ੍ਹਾਂ ਦੀ ਇਹਨਾਂ ਦੇ ਨਾਲ ਨੇੜਤਾ, ਐਗਜ਼ੈਕਟਲੀ ਉਹੀ ਕੁਛ ਜਦੋਂ ਆਪਾਂ ਦੇਖਦੇ ਹਾਂ 7 ਤੋਂ 17 ਤੱਕ ਦੇ ਸੱਤਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ, ਵਿਕਰਮ ਮਜੀਠੀਆ, ਸਿਕੰਦਰ ਮਲੂਕਾ, ਵਿਰਸਾ ਵਲਟੋਹਾ, ਇਹ ਉਹ ਨਾਂ ਨੇ ਏਦਾਂ ਵਿਚਰਦੇ ਸੀਗੇ ਵੀ ਜਿਵੇਂ ਉਹ ਇੱਕ ਗੀਤ ਸੀਗਾ ਵੀ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ। ਹੂੰ ਇਹ ਉਦਾਂ ਫਿਰਦੇ ਸੀਗੇ, ਆਦਮਬੋ ਆਦਮਬੋ ਕਰਦੇ। ਜਿੰਨਾ ਪੈਸਾ ਇਹਨਾਂ ਲੋਕਾਂ ਨੇ ਉਸ ਵੇਲੇ ਇਕੱਠਾ ਕੀਤਾ, ਅੱਜ ਕਿੱਥੇ ਨੇ? ਜੀ ਅੱਜ ਇਹਨਾਂ ਦੇ ਪੱਲੇ ਅੱਲੇ ਪੱਲੇ ਸੱਤਾ ਦਾ ਮਾਸਾ ਵੀ ਜਿਹੜਾ ਉਹ ਨਹੀਂ ਰਿਹਾ। ਔਰ ਹੁਣ ਅੰਦਰਾਂ ਦੇ ਵਿੱਚ ਬੜੇ ਬੈਠੇ ਨੇ। ਹੂੰ ਆਈ ਥਿੰਕ ਇਹ ਸਮਝਣ ਦੀ ਲੋੜ ਹੈ ਇਹ ਇਸ ਚੀਜ਼ ਨੂੰ ਕਿ ਚੌਟਾਲਾ ਪਰਿਵਾਰ ਦਾ ਜੇ ਹਸ਼ਰ ਹੋ ਸਕਦਾ ਤੇ ਹਸ਼ਰ ਕਿਸੇ ਦਾ ਵੀ ਅਜਿਹਾ ਹੋ ਸਕਦਾ। ਹਾਂ ਠੀਕ ਹੈ, ਅਸੀਂ ਅਕਸਰ ਇਹ ਕਹਿੰਦੇ ਆ ਕੁਝ ਨਹੀਂ ਹੁੰਦਾ, ਇਹੋ ਜਿਹੇ ਲੋਕਾਂ ਨੂੰ ਕੁਝ ਨਹੀਂ ਹੁੰਦਾ, ਮਾੜੇ ਲੋਕਾਂ ਨੂੰ ਵੀ ਕੁਝ ਹੁੰਦਾ। ਸਾਡੀ ਜਿਹੜੀ ਨਾ, ਅਸੀਂ ਅਕਸਰ ਇਹਨਾਂ ਚੀਜ਼ਾਂ ਨੂੰ ਅਣਗੌਲਿਆ ਕਰ ਦਿੰਦੇ ਆ। ਮੈਂ ਸਮਝਦਾ ਕਿ ਇਹ ਇੱਕ ਅਕਲ ਲੈਣ ਵਾਲੇ ਕੇਸ ਨੇ ਕਿ ਇੱਕ ਤਾਂ ਸੱਤਾ ਤੁਹਾਡੇ ਕੋਲੇ ਹਮੇਸ਼ਾ ਨਹੀਂ ਰਹਿੰਦੀ। ਜੀ ਇੱਕ ਪੈਸਾ ਜਿੰਨਾ ਤੁਸੀਂ ਹੇਰਾਫੇਰੀ ਨਾਲ ਕਮਾਇਆ, ਇਹ ਜ਼ਰੂਰੀ ਨਹੀਂ ਉਹ ਤੁਸੀਂ ਉਹਨੂੰ ਖਰਚ ਸਕੋ ਜਾਂ ਉਹ ਤੁਹਾਡੇ ਕੰਮ ਆ ਸਕੇ। ਇਹ ਲੋਕ ਸਕੂਨ ਨਹੀਂ ਖਰੀਦ ਸਕਦੇ ਉਸ ਪੈਸੇ ਦੇ ਨਾਲ। ਹੂੰ ਸਾਬਕਾ ਸਿਹਤ ਮੰਤਰੀ ਦੀ ਗੱਲ ਕਰੀਏ, ਇਹਦੇ ਸੰਬੰਧੀ ਕਹਿੰਦੇ ਹੋਰ ਵੀ ਸੁਰਾਗ ਮਿਲ ਰਹੇ ਆ, ਲਗਾਤਾਰ ਮਿਲ ਰਹੇ ਆ। ਬਿਲਕੁਲ। ਇੱਕ ਤਾਂ ਜਗਸੀਰ ਜੀਦਾ ਜੀ, ਉਹਦਾ ਟੋਟਕਾ ਬੜਾ ਜੀ ਫੇਰ ਬੜੇ ਵੱਡੇ ਪੱਧਰ ਤੇ ਕਰ ਰਿਹਾ ਕਿ ਭ੍ਰਿਸ਼ਟਾਚਾਰ ਦੀ ਬਿਮਾਰੀ ਐਸੀ ਫੈਲੀ, ਹੂੰ ਰੋਗੀ ਹੋ ਗਿਆ ਸਿਹਤ ਮੰਤਰੀ। ਕੀ ਬਾਤ ਤੋ ਕਿਉਂਕਿ ਉਹ ਬਹੁਤ ਸਟਾਇਰ ਕਰਦੇ ਆ। ਸਟਾਇਰ ਕਰਦੇ ਆ ਹਾਂਜੀ ਔਰ ਇਹ ਉਸੇ ਤਰ੍ਹਾਂ ਦੀ ਇਹ ਚੀਜ਼ ਆ ਜਿਹੜੀ ਆਪਾਂ ਹੁਣੇ ਕਰਕੇ ਹਟੇ ਆ ਕਿ ਜਿਹੜਾ ਹੁਣ ਸਾਬਕਾ ਹੋ ਗਿਆ ਸਿਹਤ ਮੰਤਰੀ ਜਿਹੜਾ ਵਿਜੇ ਸਿੰਗਲਾ, ਜੀ ਉਹ ਬਣਦਿਆਂ ਸਾਰ ਕੀ ਕਰਦਾ, ਆਪਣੀ ਭੈਣ ਦੇ 2 ਮੁੰਡਿਆਂ ਨੂੰ ਲੈ ਕੇ ਆਉਂਦਾ, ਆਪਣੇ ਭਾਣਜਿਆਂ ਨੂੰ, ਦੋਵਾਂ ਨੂੰ ਲਿਆ ਕੇ OSD ਲਾ ਲੈਂਦਾ ਤੇ ਉਹ ਹੂੰ ਅੰਗਲੀ ਨਾਲ ਜਿਵੇਂ ਆਪਾਂ ਤੂੜੀ ਇਕੱਠੀ ਕਰੀਦੀ ਆ, ਉਹ ਨੋਟ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਨੇ। ਹੂੰ ਇਹ ਬੜੀਆਂ ਸਾਰੀਆਂ ਪਰਤਾਂ ਜਿਹੜੀਆਂ ਆ ਉਹ ਆਉਣਗੀਆਂ ਆਉਣ ਵਾਲੇ ਸਮੇਂ ਦੇ ਦੌਰਾਨ। ਜੀ ਇਹ ਵੀ ਕਿਹਾ ਜਾ ਰਿਹਾ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਸਣੇ ਸੰਬੰਧਿਤ ਠੇਕੇਦਾਰਾਂ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਜਾ ਸਕਦਾ ਹੈ। ਹੂੰ ਵਿਭਾਗੀ ਅਧਿਕਾਰੀਆਂ ਤੋਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਜਿਹੜੇ ਸੁਪਰੀਟੈਂਡੈਂਟ ਨੇ, ਉਹ ਇਸ ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਵੀ ਨੇ। ਉਸ ਤੋਂ ਇਲਾਵਾ
ਜਿਹੜੇ ਬਾਕੀ ਅਧਿਕਾਰੀ ਨੇ ਉਹਨਾਂ ਨੂੰ ਜਿਹੜਾ ਜਿਹਨਾਂ ਨੂੰ ਰਿਸ਼ਵਤ ਦੀ ਧਮਕਾਇਆ ਜਾ ਰਿਹਾ ਸੀਗਾ, ਜੀ ਉਹਨਾਂ ਨੂੰ ਸਾਰਿਆਂ ਨੂੰ ਸੱਦਿਆ ਜਾ ਸਕਦਾ। ਉਹਦੇ ਵੈਸੇ ਜਦੋਂ ਕੱਲ ਵਿਜੇ ਸਿੰਗਲਾ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ, ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਗਿਆ, ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਮੈਨੂੰ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਪੁਲਿਸ ਤੇ ਦੇ ਨਾਲ ਉਹਦੇ ਉੱਤੇ ਪੂਰਾ ਭਰੋਸਾ, ਨਿਆਂ ਪ੍ਰਣਾਲੀ ਦੇ ਉੱਤੇ ਪੂਰਾ ਭਰੋਸਾ ਹੈ। ਜੀ ਜਦੋਂ ਉਹਨਾਂ ਦੀ ਅਰੈਸਟ ਹੋਈ ਸੀ ਤਾਂ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਇਹ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਖਿਲਾਫ ਸਾਜ਼ਿਸ਼ ਹੈ ਤੇ ਮੇਰੇ ਖਿਲਾਫ ਇੱਕ ਵੱਡੀ ਸਾਜ਼ਿਸ਼ ਜਿਹੜੀ ਆ ਉਹ ਘੜੀ ਗਈ ਆ। ਜੀ ਅੱਜ ਉਹ ਇਸ ਚੀਜ਼ ਤੋਂ ਮੁੱਕਰਦੇ ਨਜ਼ਰ ਆਏ। ਇਹ ਕਿਹਾ ਕਿ ਮੈਂ ਤਾਂ ਏਦਾਂ ਦੀ ਗੱਲ ਕੋਈ ਕਹੀ ਨਹੀਂ। ਇਹ ਕਿਹਾ ਜਾ ਰਿਹਾ ਹੈ ਕਿ ਹੁਣ ਸਰਕਾਰੀ ਅਫਸਰ ਜਿਹੜੇ ਨੇ ਉਹਨਾਂ ਦੇ ਹੱਥ ਬੰਨਣ ਦੀ ਕੋਸ਼ਿਸ਼ ਸੰਬੰਧੀ ਜਾਂਚ ਸ਼ੁਰੂ ਹੋ ਗਈ ਹੈ। ਖੁਰਾਕ ਤੇ ਸਪਲਾਈ ਵਿਭਾਗ ਤੋਂ ਇਲਾਵਾ ਜਿਹੜੀ ਆ ਉਹ ਖੇਤੀ ਮਹਿਕਮੇ ਦੇ ਵੱਲੋਂ ਵੀ ਇਹ ਖੁਲਾਸਾ ਕੀਤਾ ਗਿਆ ਕਿ ਮਾਨਸਾ ਡਿਸਟ੍ਰਿਕਟ ਦੇ ਵਿੱਚ ਪੈਸਟੀਸਾਈਡ ਦੀ ਸੈਂਪਲਿੰਗ ਦੇ ਵਿੱਚ ਅੜਿੱਕੇ ਖੜੇ ਕੀਤੇ ਜਾ ਰਹੇ ਸਨ ਔਰ ਸਿੰਗਲਾ ਦੇ ਨੇੜਲੇ ਪੈਸਟੀਸਾਈਡ ਜਿਹੜੇ ਕਾਰੋਬਾਰੀ ਨੇ ਉਹਦੇ ਵੱਲੋਂ ਖੇਤੀ ਮਹਿਕਮੇ ਦੇ ਅਫਸਰਾਂ ਨੂੰ ਦਬਕੇ ਮਾਰੇ ਜਾ ਰਹੇ ਸੀ, ਦਬਕੇ ਵੀ ਗਾਲਾਂ ਵਾਲੇ। ਇਹ ਕਿਹਾ ਜਾ ਰਿਹਾ ਸੀਗਾ ਕਿ ਉਹ ਸੈਂਪਲਿੰਗ ਨਾ ਕਰਨ, ਕਿਉਂਕਿ ਜੇ ਸੈਂਪਲਿੰਗ ਉਹ ਕਰਨਗੇ ਤੇ ਉਹ ਗਲਤ ਦਵਾਈਆਂ ਫੜੀਆਂ ਜਾ ਸਕਦੀਆਂ ਨੇ। ਹੱਦ ਹੋ ਗਈ। ਪ੍ਰਵੀਨ, ਇਹ ਸੋਚਿਆ ਹੀ ਨਹੀਂ ਜਾ ਸਕਦਾ ਕਿ ਜਿਹੜੇ ਕਰਪਸ਼ਨ ਦੇ ਤਰੀਕੇ ਨੇ ਜਾਂ ਕਰਪਸ਼ਨ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਕਿੱਥੇ ਕਿੱਥੇ ਨੇ ਔਰ ਕਿਹੜੇ ਕਿਹੜੇ ਤਰੀਕੇ ਦੇ ਨਾਲ ਇਹ ਲੋਕ ਕੁਝ ਦਿਨਾਂ ਦੇ ਵਿੱਚ ਹੀ ਲਰਨ ਕਰ ਲੈਂਦੇ ਵੀ ਇੱਥੋਂ ਪੈਸੇ ਬਣ ਸਕਦੇ ਆ। ਇਹਨਾਂ ਅਫਸਰਾਂ ਨੂੰ ਜਿਹੜੇ ਉਹ ਦਬਕੇ ਮਾਰੇ ਜਾਣ। ਦੇਖੋ ਇਹਦੀਆਂ ਤਾਰਾਂ ਹੁਣ ਕਿੱਥੋਂ ਤੱਕ ਚਲੇ ਗਈਆਂ। ਪੈਸਟੀਸਾਈਡ ਤੱਕ ਜਿਹੜੇ ਅਫਸਰ ਨੇ, ਹੁਣ ਆਪਾਂ ਅਕਸਰ ਕਹਿੰਦੇ ਆ ਕਿ PAU ਦੇ ਵਿੱਚ ਬੈਠੇ ਜਿਹੜੇ ਅਧਿਕਾਰੀ ਨੇ ਉਹ ਕਰਦੇ ਕੱਖ ਨਹੀਂ ਗਏ। ਇਹਦਾ ਇੱਕ ਦੂਜਾ ਪੱਖਾ ਕਿ ਉਹਨਾਂ ਨੂੰ ਕਰਨ ਕੱਖ ਨਹੀਂ ਦਿੱਤਾ ਜਾਂਦਾ ਜੀ ਬੀਤੇ ਸਮੇਂ ਦੇ ਵਿੱਚ। ਇਹ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਬਿਨਾਂ ਕਿਸੇ ਸ਼ੱਕ ਦੇ ਇਹ ਜਾਂਚ ਜਿਹੜੀ ਹੈ ਦੀ ਇਹ ਤੋਂ ਅੱਗੇ ਫਰਦਰ ਜਾਣੀ ਬੜੀ ਜ਼ਰੂਰੀ ਆ ਕਿ ਕਿਹੜੇ ਕਿਹੜੇ ਲੋਕ ਉਹਦੇ ਵਿੱਚ ਕੀ ਕੁਝ ਕਰਦੇ ਰਹੇ ਨੇ, ਕਰ ਰਹੇ। ਹਾਂਜੀ ਬਿਲਕੁਲ, ਇਹ ਤਾਂ ਹੈ। ਪਰ ਜੇਕਰ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਫਿਰ ਇਹਦਾ ਮਤਲਬ ਕਿਸਾਨੀ ਨੂੰ ਕੋਈ ਰਾਹਤ ਨਹੀਂ ਮਿਲਣੀ। ਜੇ ਹੁਣੇ ਜਿਹੜੀਆਂ ਵਿਉਂਤਬੰਦੀਆਂ ਲੱਗ ਰਹੀਆਂ ਨੇ ਕਿ ਕਿਵੇਂ ਪੈਸਟ ਵੇਚਣਾ ਤੇ ਕਿਵੇਂ ਕੀਟਨਾਸ਼ਕਾਂ ਦੇ ਵਿੱਚ ਘੁਟਾਲੇ ਕਰਨੇ ਆ। ਖੈਰ, ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਜ਼ਮੀਨ ਘੁਟਾਲਾ ਹੋਇਆ ਪਨੂ ਸਾਹਿਬ, ਉਹਦੀਆਂ ਵੀ ਪਰਤਾਂ ਖੁੱਲ੍ਹਣ ਲੱਗ ਪਈਆਂ। ਗੱਲ ਫਿਰ ਉਹੀ ਹੈ ਜੀ, ਘੁਟਾਲਿਆਂ ਦਾ ਹੀ ਜ਼ਿਕਰ ਬਹੁਤਾ। ਵੈਸੇ ਇਹਦੀ ਗੱਲ ਬੜੀ ਵਾਰੀ ਜਿਹੜੀ ਮੈਂ ਕੀਤੀ ਆ ਪਿਛਲੇ ਤਕਰੀਬਨ 1.5 ਸਾਲ ਤੋਂ, 1.5 ਪੌਣੇ 2 ਸਾਲ ਤੋਂ ਜੀ। ਕੁਝ ਵੈਸੇ ਡਿਊਰਿੰਗ ਕਰੋਨਾ ਜਦੋਂ ਕਰਫਿਊ ਵਗੈਰਾ ਲੱਗਿਆ ਹੋਇਆ ਸੀ ਉਦੋਂ ਇਸ ਏਰੀਏ ਦੇ ਵਿੱਚ ਜਿਹੜੀ ਚਰਚਾ ਚੱਲਦੀ ਸੀਗੀ ਜੀ ਉਹ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦੀ ਸੀ। ਕਿਉਂਕਿ ਉਹਦਾ ਮੈਂ ਜ਼ਿਕਰ ਤਾਂ ਕੀਤਾ ਕਿ ਚਿਹਰੇ ਉਹਨਾਂ ਦੇ ਪਿੱਛੇ ਵੀ ਉਹੀ ਸੀਗੇ ਜਿਹੜੇ ਇਹਨਾਂ ਦੇ ਪਿੱਛੇ ਨੇ। ਵਿਜੀਲੈਂਸ ਡਿਪਾਰਟਮੈਂਟ ਨੇ ਪਿਛਲੇ ਦਿਨੀ ਫੀਤੇ ਲਿਆ ਕੇ ਕੱਲੀ ਚੀਜ਼ ਜਿਹੜੀ ਆ ਉਹ ਮਾਪੀ ਆ ਇਹਨਾਂ ਪਿੰਡਾਂ ਦੇ ਵਿੱਚ। ਔਰ ਇਹਨਾਂ ਐਕਚੁਅਲੀ ਇਹ ਕੀ ਸੀਗਾ, IT ਪਾਰਕ ਦੇ ਵਾਸਤੇ ਜ਼ਮੀਨ ਅਕਵਾਇਰ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ। ਜਿਹੜੇ ਪੈਸੇ ਆਏ ਪਿੰਡਾਂ ਨੂੰ, ਪਿੰਡਾਂ ਦੀਆਂ ਪੰਚਾਇਤਾਂ ਦੇ ਖਾਤਿਆਂ ਦੇ ਵਿੱਚ ਉਹ ਪੈਸੇ ਹੜੱਪ ਕਰ ਲਏ ਗਏ। ਅਜੇ ਇਹ ਕਿਹਾ ਜਾ ਰਿਹਾ ਕਿ 6 ਕਰੋੜ 66 ਲੱਖ ਰੁਪਏ ਦੀ ਹੇਰਾਫੇਰੀ ਹੋਈ ਆ। ਮੇਰੇ ਕੋਲੇ ਇਹ ਪੇਪਰ ਹੈਗੇ ਆ ਕਿਉਂਕਿ ਇਹ ਜਾਂਚ ਦਾ ਵਿਸ਼ਾ ਅੱਗੇ ਚੱਲ ਰਹੀ ਹੈ ਜਾਂਚ। ਇਹ ਘੱਟੋ ਘੱਟ 200 ਕਰੋੜ ਰੁਪਏ ਤੋਂ ਉੱਪਰ ਦਾ ਜਿਹੜਾ ਘੁਟਾਲਾ ਹੈ, ਘੱਟੋ ਘੱਟ। ਇਹ ਹੈਰਾਨਗੀ ਨਾ ਹੋਵੇ ਜੇ ਇਹ ਘੁਟਾਲੇ ਦੇ ਨਾਲ ਇੱਕ ਅੱਧੀ ਸਿਫਰ ਹੋਰ ਲੱਗ ਜੇ। ਔਰ ਪੰਜਾਬ ਸਰਕਾਰ ਨੇ ਇਸ IT ਪਾਰਕ ਪ੍ਰੋਜੈਕਟ ਦੇ ਸਰਕਾਰੀ ਰਿਕਾਰਡ ਦੇ ਵਿੱਚ ਜਿਹੜਾ 5 ਪਿੰਡਾਂ ਦੀ ਇਹ 1103 ਏਕੜ 3 ਕਨਾਲ 5 ਮਰਲੇ ਜ਼ਮੀਨ ਅਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਜਿਹੜਾ ਮੁਆਵਜ਼ਾ ਜਾਰੀ ਹੋਇਆ ਸੀ, ਉਸ ਮਾਮਲੇ ਦੇ ਵਿੱਚ ਪਿੰਡ ਆਕੜੀ, ਸੇਰੀ ਦੇ ਸਰਪੰਚਾਂ, 8 ਪੰਚਾਂ, 2 ਪੰਚਾਇਤ ਸੈਕਟਰੀ, 1 JE, 10 ਫਰਮਾਂ, 4 ਪ੍ਰਾਈਵੇਟ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ। ਇਹ ਮੁਆਵਜ਼ੇ ਦਾ ਪੈਸਾ ਹੜੱਪ ਕਰ ਗਏ। ਇਹ ਜਿਹੜੀਆਂ ਧਾਰਾਵਾਂ ਨੇ 406, 420 ਜਿਹੜੀਆਂ ਇਹਦੇ ਵਿੱਚ ਲੱਗੀਆਂ ਨੇ ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਅਧੀਨ ਵਿਜੀਲੈਂਸ ਬਿਊਰੋ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਔਰ ਇਹਦੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਗਈ ਆ।
ਇਹ ਪਤਾ ਲੱਗਿਆ ਕਿ 5 ਪੰਚਾਇਤਾਂ ਦੀ ਜਾਂਚ ਚੱਲ ਰਹੀ ਹੈ। 2 ਪਿੰਡਾਂ ਦੇ ਸਰਪੰਚ ਪੰਚਾਂ ਦੇ ਉੱਤੇ ਕੇਸ ਦਰਜ ਕੀਤਾ ਗਿਆ ਹੈ। ਜੀ 5 ਸਰਪੰਚ ਫੜੇ ਜਾਣਗੇ ਔਰ ਉਹਨਾਂ ਦੀ ਇਨਵੋਲਵਮੈਂਟ ਮੈਂ ਕਹਿ ਸਕਦਾ ਜੀ 100% ਹੈ। ਪਰ ਇਹਦੇ ਨਾਲ ਇੱਕ ਹੋਰ ਜਿਹੜੀ ਚੀਜ਼ ਜੁੜੀ ਆ ਕਿ ਇਹਦੇ ਪਿੱਛੇ ਜਿਹੜਾ ਬੰਦਾ ਹੈ ਬੈਠਾ ਜੀ ਉਹ ਕਾਬੂ ਆਉਣਾ ਬੜਾ ਜ਼ਰੂਰੀ ਹੈ। ਪੈਸੇ ਅਸਲ ਦੇ ਵਿੱਚ ਉਹਨ ਖਾਦੇ ਆ, ਪੰਚਾਂ ਸਰਪੰਚਾਂ ਨੂੰ ਜਰੀਆ ਬਣਾਇਆ ਉਹਨੇ, ਔਰ ਉਹ ਸਾਬਕਾ MLA ਆ। ਜੀ ਓਪਨਲੀ ਮੈਂ ਤੁਹਾਨੂੰ ਜਿਹੜਾ ਦੀ ਉਹ ਦੱਸ ਦਿੰਦਾ। ਔਰ ਜਿਹਦਾ ਸ਼ਰਾਬ ਦੀਆਂ, ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦੇ ਵਿੱਚ ਜਿਹੜਾ ਨਾਂ ਬੋਲਦਾ ਸੀਗਾ, ਇਹ ਉਹ ਬੰਦਾ ਹੈ। ਔਰ ਇਹਨਾਂ ਪਿੰਡਾਂ ਦੇ ਵਿੱਚ ਇੱਕ ਤਾਂ ਜਿਹੜੇ ਚੈੱਕ ਆਏ ਉਹ ਜਮ੍ਹਾਂ ਕਰਾ ਕੇ ਮੁੜ ਕੇ ਉਹ ਕਢਾ ਲਏ ਗਏ। ਕੀਤਾ ਕੀ ਗਿਆ, ਇੱਥੇ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਗਏ। ਪ੍ਰੋਜੈਕਟ ਕੋਈ ਸਕੂਲ ਬਣ ਰਿਹਾ, ਸਕੂਲ ਦੇ ਬਿਲਕੁਲ ਨਾਲ ਮੈਰਿਜ ਪੈਲੇਸ ਪਿੰਡ ਦਾ ਬਣਾ ਰਹੇ ਨੇ ਜੀ ਮੈਰਿਜ ਪੈਲੇਸ ਦੇ ਨਾਲ ਜਿਹੜੀ ਆ ਉਹ ਡਿਸਪੈਂਸਰੀ ਦਾ ਢਾਂਚਾ ਖੜਾ ਕਰ ਲਿਆ। ਅੱਜ ਤੱਕ ਕਦੀ ਨਹੀਂ ਹੋਇਆ ਕਿ ਜਦੋਂ ਤੁਸੀਂ ਇਦਾਂ ਦੇ ਕੋਈ ਕੰਸਟਰਕਸ਼ਨ ਸ਼ੁਰੂ ਕਰੋ ਉਹਦਾ 90% ਤੁਸੀਂ ਕੰਪਨੀ ਨੂੰ ਦੇ ਦਿਓ ਐਡਵਾਂਸ, ਕੋਈ ਵੀ ਨਹੀਂ ਦਿੰਦਾ। ਇੱਥੇ 90% 100% ਦੀ ਪੇਮੈਂਟ ਵੀ ਕਰ ਦਿੱਤੀ ਗਈ। ਉਹ ਕੀਤਾ ਕੀ ਗਿਆ, ਨੀਹਾਂ ਪੱਟ ਲੀਆਂ, ਨੀਹਾਂ ਪੱਟ ਕੇ ਕਾਗਜ਼ਾਂ ਦੇ ਵਿੱਚ ਨੀਹਾਂ ਖੜੀਆਂ ਨੇ, ਪੈਸੇ ਸਾਰੇ ਜਿਹੜੇ ਠੇਕੇਦਾਰ ਨੂੰ ਮਿਲ ਗਏ। ਠੇਕੇ ਦੀਆਂ ਜਿਹੜੀਆਂ ਫਰਮਾਂ ਨੇ ਉਹ ਕਿਹਦੀਆਂ ਨੇ, ਉਹ ਅਸਲ ਦੇ ਵਿੱਚ ਸਾਬਕਾ MLA ਦੀਆਂ ਨੇ। ਘਪਲਾ ਉੱਥੇ ਹੋਇਆ ਜੀ। ਔਰ ਇਹ ਏਡਾ ਵੱਡਾ ਘਪਲਾ ਕੀਤਾ ਗਿਆ, ਹੈਰਾਨਗੀ ਹੁੰਦੀ ਆ ਕਿ ਇਸ ਪੱਧਰ ਦੇ ਮਤਲਬ ਉੱਥੇ ਹੀ ਫੇਰ ਆ ਜਾਂਦੀ ਗੱਲ ਜੀ ਕਿ ਕਿੱਡੀ ਕਿ ਜਿਹੜੀ ਉਹ ਤਮਾ ਹੈ, ਆਪਣਾ ਮਹਿਲ ਏਡਾ ਵੱਡਾ ਛੱਤ ਲਿਆ ਕੇ ਬਹੁਤ ਦੂਰ ਤੋਂ ਦਿਸਦਾ, ਜਿਹੜੀ ਚੀਜ਼ ਆਈ ਉਹ ਲੈ ਕੇ ਚਲੇ ਗਿਆ। ਮੈਨੂੰ ਇਸ ਗੱਲ ਦੀ ਵੀ ਹੈਰਾਨਗੀ ਹੈ, ਨਵਜੋਤ ਸਿੰਘ ਸਿੱਧੂ ਹੋਰੀ ਇਸ ਬੰਦੇ ਦੀ ਪਿੱਠ ਥਾਪੜ ਕੇ ਗਏ ਸੀ, ਇਹ ਕਹਿ ਕੇ ਗਏ ਸੀ ਸੀਟ ਮੇਰੀ ਆ, ਬਾਰ-ਬਾਰ ਆਉਣਾ ਪਿਆ ਤੇ ਮੈਂ ਇਸ ਸੀਟ ਨੂੰ ਜਿਤਾਉਣ ਦੇ ਵਾਸਤੇ ਆਉਂਗਾ। ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪਤਾ ਨਹੀਂ ਸੀਗਾ ਕਿ ਇਹ ਬੰਦਾ ਕਿਸ ਪੱਧਰ ਦੀ ਕਰਪਸ਼ਨ ਕਰ ਰਿਹਾ, ਉਹਨੇ ਕਰਪਸ਼ਨ ਕੀਤੀ ਹੈ, ਉਹ ਕਰਪਟ ਬੰਦਿਆਂ ਦੀ ਪਿੱਠ ਕਿਉਂ ਥਾਪੜਦੇ ਰਹੇ। ਜੇ ਕੋਈ ਵਿਅਕਤੀ ਇਮਾਨਦਾਰ ਹੈ, ਉਹ ਦਾਵਾ ਕਰਦਾ ਕਿ ਮੈਂ ਇਮਾਨਦਾਰ ਹਾਂ, ਤੇ ਜੇ ਉਹ ਕਰਪਟ ਬੰਦਿਆਂ ਦੀ ਪਿੱਠ ਦੇ ਉੱਤੇ ਖੜਾ, ਫਿਰ ਉਹਦੀ ਇਮਾਨਦਾਰੀ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਜਿਹੜੇ ਉਹ ਲੱਗ ਜਾਂਦੇ। ਜੀ ਜੀ ਜੀ। ਅਕਾਲੀ ਦਲ ਬਾਦਲ ਦੀ ਗੱਲ ਕਰੀਏ ਪਨੂ ਸਾਹਿਬ, ਅਕਾਲੀ ਦਲ ਬਾਦਲ ਦੇ ਲਈ ਵੀ ਵੱਡੀਆਂ ਮੁਸ਼ਕਲਾਂ ਦਾ ਦੌਰ ਖਤਮ ਹੀ ਨਹੀਂ ਹੋ ਰਿਹਾ ਕਿਤੇ। देखो एक उर्दू का शेर है कि वक्त वो गुजरा समय की घड़ियों ने देखा, लम्हों में खता की सदियों में सजा पाई। जी ਇਹ ਜਿਹੜੀਆਂ ਕੀਤੀਆਂ ਨੇ ਨਾ ਉਹ ਸਾਹਮਣੇ ਤਾਂ ਆਉਂਦੀਆਂ ਨੇ ਨਾ ਕਿਸੇ ਰੂਪ ਦੇ ਵਿੱਚ। ਔਰ 7 ਤੋਂ 17 ਵਾਲਾ ਫੇਰ ਜਿਹੜਾ ਦੀ ਉਹ ਜ਼ਿਕਰ ਆਊਗਾ ਜੀ। ਕੀ ਕੁਝ ਉਸ ਦੌਰ ਦੇ ਦੌਰਾਨ ਕੀਤਾ ਗਿਆ। ਇਹ ਦਾਵਾ ਕਰ ਦਿੱਤਾ ਗਿਆ ਰਾਜ ਕਰਾਂਗੇ 25 ਸਾਲ। 25 ਸਾਲ ਰਾਜ ਕਿਵੇਂ ਹੋਣਾ ਸੀਗਾ, ਕੋਈ ਤਿਲਕ ਥੋੜੀ ਸੀਗਾ ਵੀ ਤਿਲਕ ਲਾਤਾ ਤੇ ਉਸ ਤੋਂ ਬਾਅਦ ਇਹ ਰਾਜ ਕਰੀ ਜਾਣਗੇ ਜੀ। ਕਿੰਨਾ ਕੁਝ ਹੋਇਆ, ਬਿਜਲੀ ਦੇ ਸਮਝੌਤੇ ਜੇ ਤੁਸੀਂ ਦੇਖ ਲਓ, ਐਡਾ ਵੱਡਾ ਉਹ ਫਰਾਡ ਹੈ ਕੀਤਾ ਗਿਆ ਪੰਜਾਬ ਦੇ ਲੋਕਾਂ ਦੇ ਨਾਲ। ਜਿਹੜੀ ਮੁਹਾਲੀ 에ਅਰਪੋਰਟ ਦੇ ਨੇੜੇ ਤੇੜੇ ਦੀਆਂ ਜ਼ਮੀਨਾਂ ਸੀਗੀਆਂ ਉਹ ਕਿਹਨੇ ਲਈਆਂ ਤੇ ਕਿਹਨੇ ਵੇਚੀਆਂ, ਮੁੜ ਕੇ ਕੌਡੀਆਂ ਦੇ ਭਾਅ ਖਰੀਦ ਕੇ ਸੋਨੇ ਦੇ ਭਾਅ ਵੇਚੀਆਂ। ਜੇ ਬਠਿੰਡਾ ਜ਼ੀਰਕਪੁਰ ਹਾਈਵੇ ਨਿਕਲਦਾ ਤੇ ਉਹ ਜ਼ਮੀਨਾਂ ਕਿਹਨੇ ਖਰੀਦੀਆਂ। ਬੜੇ ਵੱਡੇ ਵੱਡੇ ਜਿਹੜੇ ਉਹ ਸਵਾਲ ਖੜੇ ਨੇ। ਚਲੋ ਕਰਪਸ਼ਨ ਵਾਲੇ ਮਾਮਲੇ ਦੇ ਉੱਤੇ ਪੰਜਾਬ ਦੇ ਲੋਕ ਤਾਂ ਲਗਭਗ ਮੰਨ ਕੇ ਇਹ ਬਹਿ ਹੀ ਗਏ ਸੀਗੇ ਕਿ ਸਾਡੀ ਕਿਸਮਤ ਦੇ ਵਿੱਚ ਹੀ ਕਰਪਸ਼ਨ ਹੈ। ਹਾਲਾਂਕਿ ਹੁਣ ਇੱਕ ਆਸ ਜ਼ਰੂਰ ਵੱਜੀ ਹੈ। ਉਹਨਾਂ ਚੀਜ਼ਾਂ ਨੂੰ ਜੇ ਲਾਂਭੇ ਵੀ ਕਰਦੀ ਹੈ ਤਾਂ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਈਆਂ ਜਿਹੜੀਆਂ ਕਿ ਇਤਿਹਾਸ ਦਾ ਪਾਰਟ ਬਣ ਗਈਆਂ। ਔਰ ਇਹ ਨੈਗੇਟਿਵ ਇਤਿਹਾਸ ਅਕਾਲੀ ਦਲ ਬਾਦਲ ਦੇ ਜਿਹੜੇ ਖਾਤੇ ਦੇ ਵਿੱਚ ਪਊਗਾ। ਮੈਂ ਕਈ ਵਾਰੀ ਜ਼ਿਕਰ ਕਰਦਾ ਨਾ ਕਿ ਕਿਤਾਬ ਹੈ ਅਕਾਲੀ ਮੋਰਚਿਆਂ ਦਾ ਇਤਿਹਾਸ, ਸੁਣ ਸਿੰਘ ਜੋਸ਼ ਹੋਰਾਂ ਦੀ ਕਿਤਾਬ ਹੈ, ਬਹੁਤ ਕਮਾਲ ਦੀ ਹੈ। ਜਿਹੜਾ ਕਿ ਜਿਹਦੇ ਪੜ੍ਹਨ ਤੋਂ ਬਾਅਦ ਤੁਹਾਨੂੰ ਲੱਗਦਾ ਮੈਂ ਕਈ ਵਾਰੀ ਉਹ ਕਿਤਾਬ ਪੜ੍ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕਿੱਡਾ ਮਾਣ ਮੱਤਾ। ਉਹਨੇ ਹਮੇਸ਼ਾ ਪੰਜਾਬ ਦੇ ਹੱਕਾਂ ਦੇ ਵਾਸਤੇ, ਪੰਥ ਦੇ ਹਿੱਤਾਂ ਦੇ ਵਾਸਤੇ ਵੱਡੀ ਤੋਂ ਵੱਡੀ ਕੁਰਬਾਨੀ ਕੀਤੀ ਹੈ। ਪਰ ਜਦੋਂ 96 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਤਾ ਤੇ ਆਪਣੇ ਪਰਿਵਾਰ ਦਾ ਬੋਲਬਾਲਾ ਕਰਤਾ, ਕਹਾਣੀ ਉਦੋਂ ਤੋਂ ਹੀ ਜਿਹੜੀ ਉਹ ਸਮਝ ਆਉਣੀ ਸ਼ੁਰੂ ਹੋ ਗਈ ਸੀ ਕਿ ਇਹਦਾ ਬਣਨਾ ਕੀ ਹੈ। ਪਰ
ਸੱਤਾ ਦੇ ਨਸ਼ੇ ਦੇ ਵਿੱਚ ਇਹਨਾਂ ਲੋਕਾਂ ਨੂੰ ਕਦੇ ਵੀ ਇਹ ਜੀ। ਸਮਝਿਆ ਹੀ ਨਾ ਕਿ ਸੱਤਾ ਹਮੇਸ਼ਾ ਕੋਲੇ ਨਹੀਂ ਰਹਿੰਦੀ। ਹੂੰ, ਜਿਹੜੇ 7 ਤੋਂ 17 ਵਾਲਾ ਟਰਮ ਸੀਗਾ, ਉਹਦੇ ਵਿੱਚ ਜੋ ਕੁਝ ਹੋਇਆ, ਉਹ ਚਾਹੇ ਸਰਸੇ ਵਾਲੇ ਸਾਧ ਨੂੰ ਬਿਨਾਂ ਮੰਗੀ ਮਾਫੀ ਹੋਵੇ, ਉਸ ਮਾਫੀ ਨੂੰ ਜਸਟੀਫਾਈ ਕਰਨ ਦੇ ਵਾਸਤੇ 90 ਲੱਖ ਤੋਂ ਉੱਪਰ ਦੇ ਦਿੱਤੇ ਗਏ ਇਸ਼ਤਿਹਾਰ ਹੋਣ, ਉਹਦੇ ਉੱਤੇ ਪੁਸ਼ਾਕ ਵਾਲਾ ਮਾਮਲਾ ਵਾਪਸ ਲਿਆ ਗਿਆ ਹੋਵੇ, ਹੂੰ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਕੋਈ ਜਾਂਚ ਨਾ ਕਰਵਾਈ ਹੋਵੇ, ਪੁਲਿਸ ਨੂੰ ਅਥਾਹ ਸ਼ਕਤੀਆਂ ਦੇ ਕੇ ਨਿਹੱਥੇ ਲੋਕਾਂ ਦੇ ਉੱਤੇ ਗੰਦਾ ਪਾਣੀ ਸੁਟਵਾਇਆ ਗਿਆ ਹੋਵੇ, ਉਹਨਾਂ ਹੂੰ, ਦੇ ਉੱਤੇ ਗੋਲੀ ਚਲਾਈ ਗਈ ਹੋਵੇ, ਦੋ ਬੇਦੋਸ਼ੇ ਜਿਹੜੇ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਪਹੁੰਚੇ ਹੋਏ ਸਨ, ਉਹਨਾਂ ਨੂੰ ਮਾਰ ਦਿੱਤਾ ਗਿਆ ਹੋਵੇ, ਹੂੰ, ਜਿਹੜੀਆਂ ਬੱਸਾਂ ਇਹਨਾਂ ਦੀਆਂ ਚੱਲਦੀਆਂ ਸੀ ਉਹਦੇ ਥੱਲੇ ਮਿੱਧ ਕੇ ਮਾਰੇ ਗਏ ਲੋਕ ਹੋਣ। ਜੀ। ਸਿਆਣੇ ਕਹਿੰਦੇ ਆ ਕਿ ਆਮ ਬੰਦਿਆਂ ਦੀ ਇੰਨੀ ਫਾਹ ਨਾ ਲਓ, ਉਹਨਾਂ ਦੀ ਬਦਦੁਆ ਨਾ ਲਓ ਹੂੰ, ਕਿ ਉਹ ਦੁਆਵਾਂ ਦੇ ਵਿੱਚ ਤੁਹਾਨੂੰ ਬਦਦੁਆਵਾਂ ਦੇਣ ਲੱਗ ਜਾਣ। ਜੀ। ਇਹਦੇ ਪਿੱਛੇ ਬਹੁਤ ਵੱਡੀ ਕਹਾਣੀ ਹੈ, ਇੱਕ ਲਾਈਨ ਦੇ ਪਿੱਛੇ। ਹੂੰ, ਇੰਨੀਆਂ ਬਦਦੁਆਵਾਂ ਨਾ ਲਓ ਕਿ ਲੋਕ ਦੁਆਵਾਂ ਦੇ ਵਿੱਚ ਬਦਦੁਆਵਾਂ ਦੇਣ ਲੱਗ ਜਾਣ। ਜੀ। ਇਹ ਕਹਾਣੀ ਉਹੋ ਜਿਹੀ ਵਾਪਰੀ ਹੈ। ਅਜੇ ਵੀ ਜੇ ਸਮਝ ਲਿਆ ਜਾਵੇ ਹੂੰ, ਤਾਂ ਇਹ ਸਮਾਂ ਹੈ ਕਿ ਘੱਟੋ ਘੱਟ ਉਸ ਦਰ ਦੇ ਉੱਤੇ ਜਾ ਕੇ ਹੀ ਝੁਕ ਜਾਣ ਜਿੱਥੇ ਇਹਨਾਂ ਨੇ ਬੇਨਿਯਮੀਆਂ ਕੀਤੀਆਂ। ਜੀ। ਹੁਣ ਅਕਾਲੀ ਦਲ ਬਾਦਲ ਦਾ ਜੋ ਹਸ਼ਰ ਹੋ ਗਿਆ, 3 ਸੀਟਾਂ ਦੇ ਉੱਤੇ ਸਿਮਟ ਗਿਆ। 3 ਸੀਟਾਂ ਦੇ ਉੱਤੇ ਸਿਮਟਣ ਤੋਂ ਬਾਅਦ ਹੁਣ ਇਹ ਸੋਚਦੇ ਫਿਰਦੇ ਨੇ ਕਿ ਕਰੀਏ ਕੀ। ਇੱਕ ਜੀ। ਕਮੇਟੀ ਬਣਾਤੀ ਔਰ ਇਹ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ, ਉਹ ਅੱਕੀ ਪਲਾਹੀ ਹੱਥ ਮਾਰਦੀ ਫਿਰਦੀ ਆ ਹੂੰ, ਕਿ ਕੀਤਾ ਕੀ ਜਾਵੇ। ਹੂੰ, ਹੁਣ ਕਰਨਾ ਕੀ ਆ ਕਿ ਜਿਹੜੀ ਲੀਡਰਸ਼ਿਪ ਬਦਲਣੀ ਪਊਗੀ। ਹੂੰ, ਇੱਕ ਗੱਲ ਪੱਕੀ ਆ ਕਿ ਅਕਾਲੀ ਦਲ ਬਾਦਲ ਮੁੜ ਕੇ ਪੰਜਾਬ ਦੇ ਵਿੱਚ ਨਹੀਂ ਉੱਠਣਾ, ਜਿਹਦੇ ਨਾਲ ਬਾਦਲ ਲੱਗਿਆ ਹੋਇਆ। ਜੀ। ਇਹ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਕਦੋਂ ਹੁੰਦੀ ਆ, ਉਹ ਸਮਾਂ ਦੱਸੂਗਾ। ਹੂੰ, ਕਿੰਨਾ ਟਾਈਮ ਲੱਗਦਾ ਉਹਨੂੰ ਵਾਪਸ ਜਿਹੜਾ ਉਹ ਸਰਗਰਮੀਆਂ ਦੇ ਵਿੱਚ, ਇਹ ਵੀ ਅਜੇ ਟਾਈਮ ਦੱਸੂਗਾ। ਕਿਉਂ? ਉਹਦਾ ਇੱਕ ਪ੍ਰਮੁੱਖ ਰੀਜ਼ਨ ਜੋ ਮੈਂ ਸਮਝਦਾ ਪ੍ਰਵੀਨ ਉਹ ਇਹ ਆ ਜੀ। ਕਿ ਸਾਡੀ ਇੱਕ ਪੀੜ੍ਹੀ ਕਿਤੇ ਨੇ ਖਾ ਲਈ, ਹੂੰ, 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 ਸਾਡੀ ਇੱਕ ਪੀੜ੍ਹੀ ਵਿਦੇਸ਼ਾਂ ਵੱਲ ਨੂੰ ਰੁੱਖ ਕਰ ਗਈ, ਜੀ। 2 ਪੀੜ੍ਹੀਆਂ ਦਾ ਪਾੜਾ ਪੈ ਗਿਆ। ਹੂੰ, ਭੜਕ ਕਿਹਨੇ ਸੰਭਾਲਣਾ? ਹੂੰ, ਕੱਲ ਕਿਹਨੇ ਸੰਭਾਲਣਾ? ਜੀ। ਕੱਲ ਨੂੰ ਸਾਡੇ ਆਈਏਐਸ, ਆਈਪੀਐਸ, ਪੀਪੀਐਸ, ਇੰਜੀਨੀਅਰ, ਡਾਕਟਰ ਪੰਜਾਬ ਦੇ ਵਿੱਚ ਕੋਈ ਵੀ ਨਹੀਂ ਦਿਸਣਗੇ। ਇਹ ਬਹੁਤ ਵੱਡਾ ਸਵਾਲ ਹੈ। ਹੂੰ, ਹੂੰ, ਜੇ ਉਹ ਨਹੀਂ ਦਿਸਣਗੇ, ਇਹ ਸਿਆਸਤ ਦੇ ਵਿੱਚ ਵੀ ਕਿੱਥੋਂ ਤੁਸੀਂ ਲਿਆਓਗੇ? ਜੀ। ਇੱਕ ਉਹ ਪਾੜੇ ਜਿਹੜੇ ਪੀੜ੍ਹੀਆਂ ਦੇ ਪਾ ਦਿੱਤੇ ਗਏ। ਅੱਜ ਇਹਨਾਂ ਦੇ ਵਾਸਤੇ ਇੱਕ ਵੱਡੀ ਜਿਹੜੀ ਸਮੱਸਿਆ ਉਹ ਇਹ ਬਣੀ ਹੋਈ ਆ ਕਿ ਲੀਡਰਸ਼ਿਪ ਤਬਦੀਲੀ ਕਿਵੇਂ ਕੀਤੀ ਜਾਵੇ। ਹੂੰ, ਬਹੁਤੇ ਜਿਹੜੇ ਲੀਡਰ ਆ ਉਹ ਕਰਪਟ ਰਹੇ ਨੇ। ਉਹ ਹੁਣ ਕਹਿੰਦੇ ਆ ਕਿ ਜੀ ਅਸੀਂ ਕਿਉਂ ਲੀਡਰਸ਼ਿਪ ਲਈਏ ਜਦੋਂ ਪੱਲੇ ਹੀ ਕੱਖ ਨਹੀਂ ਰਿਹਾ। ਜਦੋਂ ਸੱਤਾ ਸੀ ਉਦੋਂ ਸਾਨੂੰ ਕਿਸੇ ਨੇ ਪੁੱਛਿਆ ਨਹੀਂ। ਹੂੰ, ਤੋ ਇਸ ਕਰਕੇ ਇਸ ਵੇਲੇ ਅਕਾਲੀ ਦਲ ਬਾਦਲ ਜਿਹੜਾ ਉਹ ਹਾਸ਼ੀਏ ਦੇ ਉੱਤੇ ਚਲੇ ਗਿਆ ਔਰ ਇਹ ਜਾਣਾ ਸੀ। ਜੀ। ਬੜੇ ਸਾਰੇ ਲੋਕਾਂ ਨੂੰ ਇਸ ਪਲੇਟਫਾਰਮ ਦੇ ਉੱਤੋਂ ਵੀ ਤਕਲੀਫ ਹੁੰਦੀ ਸੀ ਜਦੋਂ ਲਾਈਨਾਂ ਖੁੱਲਦੀਆਂ ਨੇ, ਬਹੁਤ ਸਾਰਾ ਕੁਝ ਉਹ ਬੋਲਦੇ ਸੀਗੇ। ਹੂੰ, 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 ਮੈਂ ਹੂੰ, ਫੇਰ ਕਹੂੰਗਾ, ਨਿਮਰਤਾ ਦੇ ਨਾਲ ਕਹੂੰਗਾ, ਜੀ। ਨਿਮਰਤਾ ਦੇ ਨਾਲ ਕਹੂੰਗਾ ਕਿ ਉਦੋਂ ਜੇ ਕਿਤੇ ਸੁਣ ਲੀਆਂ ਹੁੰਦੀਆਂ ਇਹ ਗੱਲਾਂ, ਉਹਨਾਂ ਤੱਕ ਪਹੁੰਚਾ ਦਿੱਤੀਆਂ ਗਈਆਂ ਹੁੰਦੀਆਂ ਇਹ ਗੱਲਾਂ, ਜੀ। ਤਾਂ ਅੱਜ ਵਾਲਾ ਹਸ਼ਰ ਨਾ ਹੁੰਦਾ। ਪਰ ਉਹਦੇ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਸੀ। ਜਿਹੜਾ ਕੋਈ ਬੋਲਦਾ ਸੀ ਚੁੱਕ ਕੇ ਅੰਦਰ ਸੁੱਟ ਦਿੱਤਾ ਜਾਂਦਾ ਸੀਗਾ। ਹੂੰ, ਮਤਲਬ ਕਿ ਮੰਦੇ ਤੋਂ ਮੰਦੇ ਕੇਸ ਜਿਹੜੇ ਉਹ ਪਾ ਕੇ ਭੁਗਤ ਭੋਗੀਆਂ। ਮੈਂ ਤਾਂ ਕਹਿ ਰਿਹਾ, ਉਥੋਂ ਕਹਿ ਰਿਹਾ, ਫਿਰ ਵੀ ਘੱਟੋ ਘੱਟ ਅਸੀਂ ਦੁਆਵਾਂ ਦੇ ਵਿੱਚ ਬਦਦੁਆਵਾਂ ਦੇਣ ਵਾਲੇ ਲੋਕ ਨਹੀਂ। ਜੀ। ਬਿਲਕੁਲ। ਕਦੇ ਕਿਸੇ ਦੇ ਉੱਤੇ ਕੋਈ ਨਿੱਜੀ ਅਟੈਕ ਨਹੀਂ ਕੀਤਾ, ਪਰਿਵਾਰਕ ਅਟੈਕ ਨਹੀਂ ਕੀਤਾ, ਜੀ। ਪਰ ਇਹਨਾਂ ਕੋਈ ਕਸਰ ਨਹੀਂ ਛੱਡੀ। ਅੱਜ ਵੀ ਇਹ ਕੋਈ ਕਸਰ ਨਹੀਂ ਛੱਡ ਰਹੇ ਜਿਹੜੇ ਲੋਕ ਇਹਨਾਂ ਦੇ ਖਿਲਾਫ ਬੋਲਦੇ ਆ। ਸਮਾਂ ਬਹੁਤ ਬਲਵਾਨ ਹੈ, ਸਮੇਂ ਦੇ ਲਿਹਾਜ਼ ਦੇ ਨਾਲ ਚੱਲਣਾ ਪੈਂਦਾ, ਨਹੀਂ ਤਾਂ ਫਿਰ ਸਮਾਂ ਪਟਕਣੀ ਦੇ ਕੇ ਐਸਾ ਮੂਧੇ ਮੂੰਹ ਸੁੱਟਦਾ ਕਿ ਮੁੜ ਕੇ ਬੰਦਾ ਉੱਥੋਂ ਉੱਠਣ ਜੋਗਾ ਨਹੀਂ ਰਹਿੰਦਾ। ਹੂੰ, ਬਿਲਕੁਲ, ਬਿਲਕੁਲ। ਸਿਆਣੇ ਕਹਿੰਦੇ ਆ ਵੀ ਜਿਹੜਾ ਰਾਜਕਰਤਾ ਧਿਰ ਹੁੰਦੀ ਹੈ ਨਾ, ਉਹਨੂੰ ਆਲੋਚਨਾ ਸਹਿਣੀ ਚਾਹੀਦੀ ਆ, ਮਾਦਾ ਹੋਣਾ ਚਾਹੀਦਾ। ਪਰ ਆਲੋਚਨਾ ਜਿਹੜੇ ਕ੍ਰਿਟਿਸਾਈਜ਼ ਕਰਦੇ ਸੀ, ਜਿਹੜੇ ਸੱਚ ਦਿਖਾਉਂਦੇ ਸੀ, ਉਹਨਾਂ ਨੂੰ ਤਾਂ ਜੇਲ੍ਹ ਹੀ ਡੱਕਤਾ, ਕਿਸੇ ਦੇ ਚੈਨਲ ਬੰਦ ਕਰਾਤੇ, ਕਿਸੇ ਦਾ ਕੁਛ ਕਰਤਾ, ਬਹੁਤ ਕੁਛ ਹੋਇਆ। ਸੰਗਰੂਰ ਵੱਲ ਵਧ ਗਏ ਪਨੂ ਸਾਹਿਬ, ਸੀਟ ਦੇ ਉਮੀਦਵਾਰਾਂ ਤੇ ਨਿਗਾਹਾਂ ਹੈ ਤੇ ਟਾਈਮ ਵੀ ਵੋਟਾਂ ਦੇ ਵਿੱਚ ਥੋੜ੍ਹਾ ਹੀ ਰਹਿ ਗਿਆ। ਬਿਲਕੁਲ ਮੇਰੀ ਜਾਚੇ ਕੋਈ ਵੀ ਧਿਰ, ਜੀ। ਇਨਕਲੂਡ ਸੱਤਾਧਾਰੀ ਧਿਰ, ਹੂੰ, ਪ੍ਰਵੀਨ, ਉਹ ਵੀ ਅਜੇ ਇਸ
ਇਲੈਕਸ਼ਨ ਦੇ ਵਾਸਤੇ ਤਿਆਰ ਨਹੀਂ ਸੀ, ਕਿਉਂਕਿ ਸਭ ਨੂੰ ਇਹ ਸੀਗਾ 6 ਮਹੀਨੇ ਦੇ ਵਿੱਚ ਇਲੈਕਸ਼ਨ ਹੋਣੀ ਹੁੰਦੀ ਆ, ਵੀ ਅਜੇ ਤਾਂ 2 ਮਹੀਨੇ ਹੋਏ ਸੀ, ਪਰ ਤੈਨੂੰ ਹੁਣੇ ਥੋੜੀ ਚੋਣ ਆ ਜਾਣੀ ਜੀ। ਪਰ ਇਹ ਇੱਕ ਕਿਸਮ ਦੇ ਨਾਲ ਤੁਸੀਂ ਕਹ ਲਓ ਕਿ ਸੈਂਟਰਲ ਦਾ ਆ, ਉਹਨਾਂ ਨੇ ਠਾਹ ਕਰਦੀ ਚੋਣ ਸੁੱਟ ਕੇ ਰੱਖ ਦਿੱਤੀ। ਜਦੋਂ ਅੱਜ ਆਪਾਂ ਗੱਲ ਕਰ ਰਹੇ ਹਾਂ 28 ਤਰੀਕ ਆ ਸਾਡੇ ਇੱਥੇ ਤੇ 23 ਤਰੀਕ ਨੂੰ ਵੋਟਾਂ ਪੈਣੀਆਂ, 21 ਤੱਕ ਜਿਹੜਾ ਚੋਣ ਪ੍ਰਚਾਰ ਹੋਣਾ, ਦਿਨ ਗਿਣਤੀ ਦੇ ਨੇ ਇਹਦੇ ਵਿੱਚ। ਸਾਰੀਆਂ ਧਿਰਾਂ ਜਿਹੜੀਆਂ ਉਹ ਭੱਜੀਆਂ ਫਿਰਦੀਆਂ ਨੇ ਇਸ ਮਸਲੇ ਦੇ ਉੱਤੇ ਕਿ ਕੀਤਾ ਕੀ ਜਾਵੇ। ਅਜੇ ਕਿਸੇ ਵੀ ਧਿਰ ਨੇ ਉਮੀਦਵਾਰ ਆਪਣਾ ਫਾਈਨਲ ਨਹੀਂ ਕੀਤਾ। ਇਹ ਚਰਚਾ ਚੱਲ ਰਿਹਾ ਕਿ ਇੱਕ ਪੋਸਟਰ ਲੱਗੇ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ, ਖਾਸ ਤੌਰ ਤੇ ਧੂਰੀ ਦੇ ਵਿੱਚ, ਉਹ ਭਗਵੰਤ ਮਾਨ ਹੋਰਾਂ ਦੀ ਜਿਹੜੀ ਸਿਸਟਰ ਹੈ ਮਨਪ੍ਰੀਤ ਕੌਰ ਦੇ ਲੱਗੇ ਨੇ ਕਿ ਉਹ ਜਿਹੜੇ ਬਣਨਗੇ MP। ਉਹ ਥੱਲੇ ਲਿਖਿਆ ਹੈ ਕਿ ਸਮੂਹ ਵਾਲੰਟੀਅਰਸ ਦੇ ਵੱਲੋਂ ਆ। ਜੇ ਉਹ ਉਮੀਦਵਾਰ ਬਣਦੇ ਨੇ, ਦੇਖੋ ਸੀਟ ਤਾਂ ਇਹ ਸੰਗਰੂਰ ਵਾਲੀ ਭਗਵੰਤ ਮਾਨ ਹੋਰਾਂ ਨੇ 2 ਵਾਰੀ ਜਿੱਤੀ ਆ ਤੇ ਹੁਣ ਵੀ ਭਗਵੰਤ ਮਾਨ ਹੋਰਾਂ ਨੇ ਹੀ ਜਿੱਤਣੀ ਹੈ ਜੀ। ਉਹਨਾਂ ਦੇ ਮੂੰਹ ਨੂੰ ਹੀ ਇਹ ਵੋਟਾਂ ਪੈਣੀਆਂ ਨੇ ਤੇ ਜਿੱਤ ਹੋ ਵੀ ਜਾਣੀ ਹੈ, ਕੋਈ ਏਡੀ ਗੱਲ ਨਹੀਂ। ਪਰ ਜੇ ਉਥੋਂ ਜਿਹੜੇ ਮਨਪ੍ਰੀਤ ਕੌਰ ਹੋਰੀ ਆਉਂਦੇ ਨੇ ਤੇ ਇਸ ਪਾਰਟੀ ਦੇ ਉੱਤੇ ਵੀ ਫਿਰ ਸਵਾਲੀਆ ਚਿੰਨ੍ਹ ਇਸ ਪੱਖੋਂ ਲੱਗੂਗਾ ਕਿ ਉਹ ਪਰਿਵਾਰਵਾਦ ਨੂੰ ਵਧਾ ਰਹੇ ਆ। ਅਜੇ ਹਾਲਾਂਕਿ ਕੋਈ ਫੈਸਲਾ ਜੀ ਲੱਗਦਾ ਪੰਨੂ ਸਾਹਿਬ ਦਾ ਜਿਹੜਾ ਆਪਣੇ ਨਾਲ ਸੰਪਰਕ ਸੀਗਾ ਉਹ ਸ਼ਾਇਦ ਕਿਸੇ ਤਕਨੀਕੀ ਕਾਰਨਾਂ ਕਰਕੇ ਟੁੱਟ ਗਿਆ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਨਾਲ ਜਿਹੜਾ ਦੁਬਾਰਾ ਰਾਬਤਾ ਕਾਇਮ ਕੀਤਾ ਜਾ ਸਕੇ। ਪੰਨੂ ਸਾਹਿਬ, ਤੁਸੀਂ ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ ਜੀ? ਜੀ ਪ੍ਰੋਗਰਾਮ ਆਪਾਂ ਕਰ ਰਹੇ ਹਾਂ ਖਬਰ ਤੇ ਨਜ਼ਰ ਜੀ। ਹਾਂਜੀ ਪੰਨੂ ਸਾਹਿਬ, ਥੋੜਾ ਸੰਪਰਕ ਆਪਣਾ ਟੁੱਟ ਗਿਆ ਸੀ, ਤੁਸੀਂ ਕੰਟੀਨਿਊ ਕਰ ਸਕਦੇ ਹੋ ਜੀ। ਮੈਂ ਇਹ ਕਹਿ ਰਿਹਾ ਸੀਗਾ ਕਿ ਜਿਹੜਾ ਮਨਪ੍ਰੀਤ ਕੌਰ ਨੂੰ ਅਜੇ ਹਾਲਾਂਕਿ ਐਲਾਨਿਆ ਨਹੀਂ ਗਿਆ, ਜੇ ਐਲਾਨਿਆ ਜਾਂਦਾ ਤੇ ਜੇ ਮੇਰੀ ਗੱਲ ਤੁਹਾਨੂੰ ਸੁਣੀ ਹੈ ਪਿਛਲੀ ਇਹ ਤਾਂ ਵੀ ਉਹਦੇ ਨਾਲ ਇਹ ਹੋ ਸਕਦਾ ਕਿ ਪਰਿਵਾਰਵਾਦ ਦਾ ਦੋਸ਼ ਲੱਗੂਗਾ। ਬਾਕੀ ਜਿਹੜੀਆਂ ਪਾਰਟੀਆਂ ਨੇ ਉਮੀਦਵਾਰ ਉਹਨਾਂ ਕੋਲੇ ਵੀ ਨਹੀਂ ਗਏ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਭੱਜ ਕੇ ਜਾ ਕੇ ਇਹ ਜ਼ਰੂਰ ਕਹਿਤਾ ਕਿ ਉਹ ਇੱਥੋਂ ਚੋਣ ਲੜਨਗੇ। ਦੇਖੋ ਜੇ ਜ਼ਮਾਨਤ ਜ਼ਬਤ ਨਹੀਂ ਹੁੰਦੀ ਤੇ ਚਲੋ ਕੁਝ ਹਜ਼ਾਰ ਵੋਟਾਂ ਉਹ ਲਿਜਾ ਸਕਦੇ ਆ, ਇਦੋਂ ਵੱਧ ਸਥਿਤੀ ਦੇ ਵਿੱਚ ਉਹ ਹੈ ਨਹੀਂ ਗਏ। ਜਿਹੜੇ ਬਸਪਾ ਹੈ ਉਹ ਇਹ ਕਹਿੰਦੇ ਆ ਕਿ ਅਸੀਂ 1-2 ਦਿਨਾਂ ਦੇ ਵਿੱਚ ਫੈਸਲਾ ਕਰਾਂਗੇ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਜਿਹੜੀ ਆ ਉਹ ਅਕਾਲੀ ਦਲ ਬਾਦਲ ਦੇ ਨਾਲ ਮਿਲ ਕੇ ਲੜਨੀ ਆ ਜਾਂ ਇਕੱਲਿਆਂ ਨੇ ਲੜਨੀ ਆ ਜੀ। ਅਕਾਲੀ ਦਲ ਬਾਦਲ ਦੀ ਵੀ ਸਥਿਤੀ ਉਹੋ ਜਿਹੀ ਆ, ਉਹ ਇਹ ਸਮਝਦੇ ਆ ਕਿ ਸਾਂਝਾ ਪੰਥਕ ਉਮੀਦਵਾਰ ਖੜਾ ਕੀਤਾ ਜਾਵੇ। ਅੱਛਾ, ਹੁਣ ਸਵਾਲ ਇਹ ਆ ਕਿ ਉਹ ਇਹ ਵੀ ਨਹੀਂ ਕਰ ਸਕਦੇ ਕਿ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕਰ ਦਿੱਤੀ ਜਾਵੇ। ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕੀਤੀ ਤਾਂ ਇਹਦਾ ਮਤਲਬ ਇਹ ਹੋਊਗਾ ਕਿ ਅਕਾਲੀ ਦਲ ਬਾਦਲ ਮੈਦਾਨ ਚੋਂ ਭੱਜ ਗਿਆ ਜੀ। ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਇਸ ਵੇਲੇ ਇਹ ਕਿਹਾ ਜਾ ਰਿਹਾ ਕਿ ਪਰਮਿੰਦਰ ਢੀਂਡਸਾ ਦੇ ਉੱਤੇ ਦਾ ਖੇਡ ਸਕਦੀ ਹੈ। ਪਰਮਿੰਦਰ ਢੀਂਡਸਾ ਹੋਰਾਂ ਨੇ 2019 ਵਾਲੀ ਜਿਹੜੀ ਸੀਟ ਸੀਗੀ ਉਹ ਲੜੀ ਸੀ ਅਕਾਲੀ ਦਲ ਬਾਦਲ ਵੱਲੋਂ ਜੀ। ਢੀਂਡਸਾ ਪਰਿਵਾਰ ਦਾ ਜਿਹੜਾ ਆਧਾਰ ਹੈ ਉਹ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 2-3 ਜਗ੍ਹਾ ਦੇ ਉੱਤੇ ਆ ਜੀ। ਔਰ ਪਰਮਿੰਦਰ ਢੀਂਡਸਾ ਹੁਣੇ ਚੋਣ ਵਿਧਾਨ ਸਭਾ ਦੀ ਹਾਰ ਕੇ ਹਟੇ ਨੇ। ਜੇ ਉਹ ਵਿਧਾਨ ਸਭਾ ਦੀ ਹਾਰੇ ਆ ਤਾਂ ਲੋਕ ਸਭਾ ਦੀ ਚੋਣ ਦੇ ਉੱਤੇ ਉਹਨਾਂ ਨੂੰ ਕੀ ਉਸ ਜਗ੍ਹਾ ਤੋਂ ਲੱਭ ਸਕਦਾ? ਕੁਛ ਵੀ ਨਹੀਂ। ਇਹ ਬੇਇੱਜ਼ਤੀ ਕਰਾਉਣ ਵਾਲੀ ਜਿਹੜੀ ਉਹ ਗੱਲ ਹੋਊਗੀ। ਸਿਚੁਏਸ਼ਨ ਜਿਹੜੀ ਹੈ ਨਾ ਅਸਲ ਦੇ ਵਿੱਚ ਪ੍ਰਵੀਨ ਜੀ, ਸਾਰੀਆਂ ਪਾਰਟੀਆਂ ਦੀ ਇੱਕੋ ਜੀ ਲਗਭਗ ਜਿਹੜੀ ਆ ਉਹ ਬਣੀ ਹੋਈ ਆ ਵੀ ਜਿਹੜਾ ਨਹੀਂ ਡਿੱਠਾ ਉਹੀ ਮਿੱਠਾ। ਜੇ ਤੁਸੀਂ ਅੰਦਰੋਂ ਫਰੋਲਦੇ ਹੋ ਜੀ ਕਿ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਚੋਣ ਕਮਿਸ਼ਨ ਨੇ ਇੱਕਦਮ ਚੋਣ ਸੁੱਟ ਕੇ ਬਹੁਤ ਸਾਰੇ ਸਵਾਲੀਆ ਚਿੰਨ੍ਹ ਜਿਹੜੇ ਉਹ ਖੜੇ ਕਰ ਦਿੱਤੇ ਨੇ ਸਿਆਸੀ ਧਿਰਾਂ ਦੇ ਅੱਗੇ ਵੀ ਲਓ ਫੈਸਲਾ। ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਸੀ ਨਾ ਜੀ ਪਹਿਲਾਂ ਕਿ ਜਿਹੜੀ ਸਾਨੂੰ ਲੀਡਰਸ਼ਿਪ ਦੀ ਪ੍ਰੋਬਲਮ ਜਿਹੜੀ ਆ ਇੱਥੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਆਉਂਦੇ ਸਮੇਂ ਦੇ ਦੌਰਾਨ ਆਉਣੀ ਆ। ਬੇਸ਼ੱਕ ਜਿਹੜੀ ਵਿਧਾਨ ਸਭਾ ਹੈ ਨਾ ਉਹਦੇ ਵਿੱਚ ਇੱਕ ਆਸ ਬੱਝੀ ਆ ਕਿ ਉਹਦੇ ਵਿੱਚ ਨਵੇਂ ਫੇਸ ਬਹੁਤ ਆਏ ਆ ਇਸ ਵਾਰੀ ਜਿਹੜੇ ਕਿ ਇੱਕ ਤਸੱਲੀ ਦਿੰਦੇ ਆ ਕਿ ਭਲਕਦੀ ਲੀਡਰਸ਼ਿਪ ਤੁਸੀਂ ਹੌਲੀ ਹੌਲੀ ਸਾਹਮਣੇ ਲਿਆ ਸਕਦੇ ਹੋ। ਪਰ ਇਹ ਜਿਹੜਾ ਪ੍ਰੋਸੈਸ ਹੈ ਨਾ ਜੀ, ਇਹ ਸਟਾਰਟਿੰਗ ਪ੍ਰੋਸੈਸ ਹੈ।
ਕਿਉਂਕਿ ਚਰਨਜੀਤ ਚੰਨੀ ਨੂੰ ਹਰਾਉਣ ਵਾਲਾ ਵਿਅਕਤੀ ਹੋ ਗਿਆ, ਨਰਿੰਦਰ ਕੌਰ ਭਰਾਜ ਹੋ ਗਈ, ਦਿਨੇਸ਼ ਚੱਡਾ ਹੋ ਗਏ, ਜੀ। ਇਹ ਕੁਝ ਨਾਮ ਇਸ ਤਰ੍ਹਾਂ ਦੇ ਹੈਗੇ ਆ, ਖੁੱਡੀਆਂ ਸਾਹਿਬ ਹੋ ਗਏ, ਹੂੰ। ਜਿਹੜੇ ਕਿ ਭਲਕ ਦੇ ਲੀਡਰ ਹੋ ਸਕਦੇ ਆ ਮੇਰੀ ਜਾਤੀ। ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਕ ਵਿਧਾਨ ਸਭਾ ਦੀ ਚੋਣ ਜਿੱਤੀ ਤੇ ਉਹ ਲੀਡਰਸ਼ਿਪ ਜਿਹੜੀ ਉੱਭਰ ਆਈ, ਕਿਉਂਕਿ ਇਹ ਇਹਨਾਂ ਦੀ ਕਹਿਣਾ ਮੁਸ਼ਕਿਲ। ਕਾਰਗੁਜ਼ਾਰੀ ਅਜੇ ਵੇਖਦੀ ਆ ਜੀ ਲੋਕਾਂ ਨੇ। ਜੀ ਜੀ ਇਹ ਬਿਲਕੁਲ। ਇਹ ਚੋਣ ਜਿੱਤਣੀ ਤੇ ਕਾਰਗੁਜ਼ਾਰੀ ਵਿਖਾਉਣੀ, ਇਹ ਦੋ ਡਿਫਰੈਂਟ ਚੀਜ਼ਾਂ ਨੇ। ਇਸ ਕਰਕੇ ਇਹ ਸਮੱਸਿਆ ਜਿਹੜੀ ਆ ਰਹੀ ਆ ਨਾ, ਜਿੱਧਰ ਮੈਂ ਪਹਿਲਾਂ ਇਸ਼ਾਰਾ ਕੀਤਾ ਸੀ, ਇਹ ਉਸ ਪਾਸੇ ਵੱਲ ਨੂੰ ਸਮੱਸਿਆ ਹੈ ਕਿ ਸਿਆਸੀ ਧਿਰਾਂ ਨਵੀਂ ਲੀਡਰਸ਼ਿਪ ਪੱਖੋਂ ਅੱਜ ਜੇ ਮੈਂ ਲਫ਼ਜ਼ ਵਰਤਣਾ ਹੋਵੇ ਤੇ ਉਹ ਕੰਗਾਲ ਨੇ ਜੀ। ਉਹਨਾਂ ਦੇ ਅੱਲੇ ਪੱਲੇ ਬਹੁਤਾ ਕੁਝ ਹੈ ਨਹੀਂਗਾ। ਜੀ ਇਸ ਪਾਸੇ ਵੱਲ ਧਿਆਨ ਦੇਣਾ ਪਊਗਾ ਕਿ ਅਸੀਂ ਭਲਕ ਨੂੰ ਸੂਬਾ ਕਿਹੜੇ ਨਵੇਂ ਹੱਥਾਂ ਦੇ ਸਪੁਰਦ ਕਰਨਾ। ਹਾਂਜੀ ਬਿਲਕੁਲ ਜੀ ਬਿਲਕੁਲ, ਕ੍ਰਾਈਸਿਸ ਤਾਂ ਹੈਗਾ। ਪਨੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਥੈਂਕ ਯੂ ਪ੍ਰਵੀਨ, ਬਹੁਤ ਮਿਹਰਬਾਨੀ। ਜੀ ਜੀ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਸੰਗਰੂਰ ਸੀਟ ਤੇ ਜੋ ਇਲੈਕਸ਼ਨ ਹੋਣ ਜਾ ਰਹੀ ਹੈ ਲੋਕ ਸਭਾ ਦੀ, ਕਿਉਂਕਿ ਉਹ ਸੀਟ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ ਨੇ, ਐਮਐਲਏ ਬਣ ਗਏ ਨੇ, ਤੇ ਉਹ ਉੱਥੋਂ ਮੈਂਬਰ ਪਾਰਲੀਮੈਂਟ ਸੀਗੇ, ਤੇ ਇਸ ਕਰਕੇ ਉੱਥੇ ਹੁਣ ਚੋਣ ਹੋਣੀ ਹੈ, ਸੀਟ ਖਾਲੀ ਹੋ ਗਈ ਹੈ। ਤੇ ਉੱਥੋਂ ਸੀਟ ਤੇ ਉਮੀਦਵਾਰਾਂ ਤੇ ਨਿਗਾਹਾਂ ਨੇ। ਇਹਦੀ ਚਰਚਾ ਦੇ ਨਾਲ ਨਾਲ ਅਕਾਲੀ ਦਲ ਬਾਦਲ ਦੇ ਲਈ ਜਿਹੜਾ ਮੁਸ਼ਕਲਾਂ ਦਾ ਦੌਰ ਹੈ, ਪਟਿਆਲਾ ਜ਼ਿਲ੍ਹੇ ਦੇ ਵਿੱਚ ਜ਼ਮੀਨ ਘੁਟਾਲਾ ਹੋਇਆ, ਸਾਬਕਾ ਸਿਹਤ ਮੰਤਰੀ ਦੇ ਮਸਲੇ ਤੇ ਵੀ ਗੱਲਬਾਤ ਕੀਤੀ ਹੈ, ਹਰਿਆਣਾ ਦੇ ਚਟਾਲੇ ਪਰਿਵਾਰ ਤੇ ਵੀ ਗੱਲਬਾਤ ਕੀਤੀ ਹੈ, ਤੇ ਸ਼ਾਹਰੁਖ ਖਾਨ ਦੇ ਮੁੰਡੇ ਤੋਂ ਆਰੀਅਨ ਤੋਂ ਸ਼ੁਰੂਆਤ ਕੀਤੀ ਸੀ। ਡਰੱਗ ਕੇਸ ਦੇ ਵਿੱਚ ਵੱਡੀ ਰਾਹਤ ਮਿਲੀ ਆ। ਸੋ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਜਾਂਦੇ ਆਂਦੇ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਹੜੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਨੇ। ਤੇ ਇੱਥੇ ਹੀ ਮੈਨੂੰ ਪ੍ਰਵੀਨ ਸ਼ਰਮਾ ਨੂੰ ਇਜਾਜ਼ਤ ਦਿਓ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਜਿਹੜਾ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।